ਤੇ ਜਿਹੜਾ ਤੁਹਾਡਾ ਘਰ ਸੀ ਉਹ ਪਿੰਡੂ ਕਿਹੜੀ ਪਾਈ ਸੀ, ਜਿਸ ਤਰ੍ਹਾਂ ਅਸੀਂ ਪੰਜਾਬੀ ਚ ਕਹਿੰਦੇ ਆ ਪਹਾੜ ਬੰਨੇ ਜੀ ਆ ਦੱਖਣ ਬੰਨਾ? ਸਾਡਾ ਘਰ ਪਹਾੜ ਬੰਨੇ ਸੀ ਤੇ ਸਾਹਮਣੇ ਖੂਹ ਸੀ। ਅੱਛਾ, ਉਹੀ ਖੂਹ ਜਿਹਦੇ ਸਾਰਾ ਪਾਣੀ ਜਿਸ ਪਾਣੀ ਦਾ ਉੱਪਰ ਦੇਣਾ। ਅੱਛਾ, ਤੇ ਪਾਣੀ ਭਰਦੇ ਉਹਨਾਂ ਲੱਜਾ ਨਾਲ। ਅੱਛਾ, ਲੱਜਾ ਨਾਲ, ਰੱਸੇ ਨਾਲ ਨਾ। ਹਾਂਜੀ ਹਾਂਜੀ, ਰੱਸੇ ਨਾਲ ਕੱਢ ਕੇ ਪਾਣੀ ਭਰਦੇ ਮਤਲਬ ਉਹਦੀ ਮਾਗੜ ਦੀ ਦੁਕਾਨ ਸੀ। ਮਾਗੜ ਦੀ ਦੁਕਾਨ ਤੇ ਤੁਸੀਂ ਜਾਣਾ ਛੋਟਿਆਂ ਹੁੰਦਿਆਂ ਉੱਥੇ ਉਸ ਛੋਟਿਆਂ ਦੁਕਾਨ ਦੇ ਜਾਣਾ ਤੇ ਪੈਸੇ ਦੀ ਚੀਜ਼ ਵੀ ਲਈ ਤੇ ਨਾਲ ਝੁੰਗਾ ਦਿੰਦਾ ਹੁੰਦਾ ਸੀ ਉਹ। ਅੱਛਾ, ਹਾਂ, ਝੁੰਗਾ ਜ਼ਰੂਰ ਦੇਣਾ। ਝੁੰਗਾ ਜ਼ਰੂਰ ਦੇਣਾ। ਗਾਹਕ ਸਾਡਾ ਹੀ ਰਿਹਾ, ਹਨਾ ਜੀ? ਹਾਂ। ਠੀਕ ਹੈ। ਦੂਸਰੀ ਜਿਹੜੇ ਮਿਲਣਾ ਗਿਲਣਾ ਜਾਂ ਕੋਈ ਖਾਣਾ ਪੀਣਾ, ਉਦੋਂ ਅਸੀਂ ਛੋਟੇ ਸਾਂ। ਹਾਂਜੀ, ਸਾਨੂੰ ਇਤਨਾ ਮਾਲੂਮਾਤ ਨਹੀਂ ਕਿ ਕੀ ਹਿਸਾਬ ਸੀ। ਜੀ ਜੀ, ਮਤਲਬ ਮਿਲਦੇ ਗਿਲਦੇ ਸਾਂ, ਹਾਂ ਬੜੇ ਖੁਸ਼ ਇੱਕ ਦੂਜੇ ਨੂੰ। ਹਾਂ, ਉਹ ਦਿਨ ਤਿਉਹਾਰ ਆ ਗਿਆ, ਜੀ ਜੀ, ਉਹਨਾਂ ਦਾ ਆ ਗਿਆ ਤੇ ਉਹਨਾਂ ਬੁਲਾਣਾ। ਅਸਾਂ ਦਿਨ ਦੇਖਿਆ। ਅੱਛਾ, ਕਹਿੰਦੇ ਨੇ ਕਿ ਉਹਦਾ ਨਾਂ ਸੀ ਮਥਰਾ। ਮਥਰਾ, ਹਾਂ, ਅੱਛਾ, ਉਹ ਬੜਾ ਕਬਈਆ ਸੀ। ਵਾਹ ਜੀ ਵਾਹ, ਬੜੇ ਬੜੇ ਦੱਸਦੇ ਨੇ। ਅੱਛਾ, ਹਾਂ, ਵੱਡਿਆਂ ਕੋਲ ਹੀ ਸੁਣਿਆ, ਆਪਣੇ ਬਜ਼ੁਰਗਾਂ ਕੋਲ। ਹਾਂ, ਮਥਰਾ ਗੋਈਆ ਸੀ ਉਹ, ਹੈ ਪਤਾ ਕੌਣ ਸੀ? ਮੁਸਲਮਾਨਾਂ ਚ ਸੀ ਜਾਂ ਹਿੰਦੂਆਂ ਚ ਸੀ? ਐ ਨਹੀਂ ਪਤਾ। ਤੇ ਕੋਈ ਛਿੰਝਾਂ ਵਿਸਾਖੀ ਸੁੱਕੀ ਕੋਈ ਇਸ ਤਰ੍ਹਾਂ ਦਾ ਕੋਈ ਤਿਉਹਾਰ? ਕੋਈ ਵਿਸਾਖੀ ਸਾਡੇ ਤੋਂ ਕੋਈ 4 ਮੀਲ ਅੱਗੇ ਜਗ੍ਹਾ ਸੀ। ਅੱਛਾ ਜੀ, ਉਹਦਾ ਨਾਂ ਸੀ ਨਮੰਦਰ। ਨਮੰਦਰ, ਹਾਂ, ਜਗ੍ਹਾ ਦਾ। ਵਾਹ, ਉੱਥੇ ਵਿਸਾਖੀ ਲੱਗਦੀ ਸੀ। ਠੀਕ। ਉੱਥੇ ਲੋਕ ਜਾਂਦੇ ਨੇ ਵਿਸਾਖੀ। ਤੁਸੀਂ ਵੇਖਣਾ ਲੋਕ ਦੂਰੋਂ ਦੂਰੋਂ ਇਕੱਠ ਆ ਰਹੇ, ਦੂਰੋਂ ਆ ਰਹੇ ਨੇ, ਹਾਟਾਂ ਆ ਰਹੀਆਂ ਨੇ, ਲੋਕ ਆ ਰਹੇ ਨੇ, ਸਾਗ ਬਣੇ ਜਾ ਰਹੇ ਨੇ, ਭੰਗੜੇ ਜਾ ਰਹੇ ਨੇ। ਅੱਛਾ, ਤੇ ਸਮਾਨ ਲੈਣ ਜਾਂਦੇ ਆ ਪਿੰਡ ਆਪਣੇ ਘਰਾਂ ਚੋਂ ਜੀ। 18 20 ਆਦਮੀ ਇਕੱਠੇ ਹੋ ਕੇ ਅੱਛਾ, ਜਾਂਦੇ ਸਾਂ। ਤੇ ਇੱਕ ਦਿਨ ਜਾ ਰਹੇ ਆ ਤੇ ਉਹਨੇ ਦੋ ਰੋਕ ਦਿੱਤਾ ਕਿ ਤੁਸੀਂ ਪਿੰਡ 'ਚ ਨਹੀਂ ਵੜ ਸਕਦੇ ਜੀ। ਉੱਥੇ ਨਾਅਰੇਬਾਜ਼ੀ ਹੋਈ ਹੈ। ਅੱਛਾ, ਉਹਨਾਂ ਵੀ ਨਾਅਰੇਬਾਜ਼ੀ ਕੀਤੀ, ਇਹਨੇ ਵੀ ਕੀਤੀ ਹੈ। ਹਾਂਜੀ। ਤੇ ਇਹ ਫਿਰ ਉੱਥੋਂ ਵਾਪਸ ਮੁੜੇ। ਜੇ ਕਹਿੰਦੇ ਵਾਪਸ ਮੁੜਿਆ ਤੇ ਅੱਜ ਤੁਹਾਨੂੰ ਕਿਹਾ ਜਾਏ ਕਿ ਬਾਬਾ ਜੀ ਜਾਓ, ਤੁਹਾਡੇ ਦੀ ਬਾਟ ਰੋਕਣ, ਮੈਂ ਬਿਲਕੁਲ ਘਰ ਟੁਰ ਜਾਓਗੇ। ਬਿਲਕੁਲ ਚੱਲ ਜਾਣਾ ਆਰਾਮ ਨਾਲ। ਉਹ ਕਿਹੜੀ ਚੀਜ਼ ਹੈ ਜਿਹੜੀ ਭਖੜੀ ਦੀ ਤੁਹਾਨੂੰ ਅੱਜ ਤੱਕ ਨਹੀਂ ਭੁੱਲੀ? ਕੋਈ ਐਸਾ ਰੁੱਖ ਜਾਂ ਕੋਈ ਐਸੀ ਨਿਸ਼ਾਨੀ ਆਪਣਾ ਅੱਜ ਅੱਖਾਂ ਦੇ ਸਾਹਮਣੇ? ਆਪਣਾ ਘਰ ਨਹੀਂ ਭੁੱਲਿਆ। ਉਹ ਜਿਹੜਾ ਪਾਣੀ ਵਾਲਾ ਖੂਹ ਸੀ, ਅੱਛਾ, ਉਹ ਨਹੀਂ ਭੁੱਲਿਆ। ਹਾਂਜੀ, ਆਪਣਾ ਮੁਹੱਲਾ ਨਹੀਂ ਭੁੱਲਿਆ। ਜੰਮੂ, ਜ਼ਿਲ੍ਹਾ ਜੰਮੂ। ਅੱਛਾ, ਤਹਿਸੀਲ ਤੇ ਸਾਂਬਾ। ਤੇ ਪਿੰਡ ਕਿਹੜਾ ਸੀ ਜੀ? ਪਿੰਡ ਭਖੜੀ। ਭਖੜੀ, ਹਾਂ, ਠੀਕ ਹੈ। ਥਾਣਾ ਰਾਮਗੜ੍ਹ। ਥਾਣਾ ਰਾਮਗੜ੍ਹ ਲੱਗਦਾ ਸੀ, ਠੀਕ ਹੈ। ਭਖੜੀ ਦੁਆਲੇ ਬਰੋਟਾ ਸੀ। ਅੱਛਾ, ਕਜਿਆਲ ਸੀ। ਸੈਦਾਂ ਦਾ ਪਿੰਡ ਸੀ ਉਹ। ਸੈਦਾਂ ਦਾ, ਹਾਂ, ਵਾਹ। ਕਜਿਆਲ ਅੱਗੇ ਖਾਨਪੁਰ ਸੀ। ਠੀਕ ਹੈ, ਇਸ ਤਰ੍ਹਾਂ ਆ ਗਿਆ ਨਾ। ਹਾਂਜੀ, ਖਾਨਪੁਰ ਸੀ। ਹਾਂ ਅੱਗੇ ਪਿੰਡ ਸੀ ਕਰਾਲੀਆਂ। ਤੇ ਅੱਗੇ ਆ ਗਿਆ ਸਿੱਖਾਂ ਦਾ ਪਿੰਡ ਸੀ। ਅੱਛਾ ਜੀ, ਉਹਦਾ ਕੀ ਨਾਮ ਸੀ? ਬੰਦਰਾਲ। ਬੰਦਰਾਲ, ਵਾਹ ਜੀ ਵਾਹ, ਹਾਂ, ਠੀਕ ਹੈ। ਤੇ ਉਸ ਵੇਲੇ ਤੁਹਾਨੂੰ ਆਪਣਾ ਮਹਿਸੂਸ ਹੋ ਰਿਹਾ ਸੀ ਕੀ ਹੋ ਰਿਹਾ ਵੇ? 12-13 ਸਾਲ ਉਮਰ ਸੀ, ਬੜੀ ਦਹਿਸ਼ਤ ਬੜੀ ਸੀ। ਅੱਛਾ, ਹਾਂ ਕਿ ਇਹ ਫਸਲਾਂ 'ਚ ਸਿੱਖ ਛੁਪੇ ਨੇ। ਅੱਛਾ, ਤੇ ਜਲਦੀ ਕੋਈ ਘਰ ਪਹੁੰਚ ਜਾਓ। ਬੜੀ ਦਹਿਸ਼ਤ ਚਲਦੀ ਸੀ। ਅੱਛਾ, ਹਾਂ, ਜੀ ਜੀ। अस्सलाम वालेकुम बुजुर्गो। वालेकुम सलाम। की हाल चाल है? ठीक हो? ठीक, अल्लाह का शुक्र, ठीक ठाक। की नाम जी अपना? अब्दुल हमीद। अब्दुल हमीद। तुहाडे वालिद साहब दा नाम? लालदीन। लालदीन। ते बाबे दा नाम की सी? दादे दा? दादे दा फकरदीन। फकरदीन जी। ते केड़ी बरादरी अपनी जी? गुज्जर। गुज्जर। ते गोथ केड़ी? ना ताश। 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 अच्छा, तुसी ताश गुज्जर हो, ठीक है। बाबा जी तुसी 1947 वेले अपना हिजरत करके आए इंडिया तो जी। ਤੇ ਡਿਸਟ੍ਰਿਕਟ ਤੁਹਾਡਾ ਕਿਹੜਾ ਸੀ? ਜ਼ਿਲ੍ਹਾ ਜੰਮੂ, ਜ਼ਿਲ੍ਹਾ ਜੰਮੂ। ਅੱਛਾ, ਤਹਿਸੀਲ? ਤਹਿਸੀਲ ਸਾਂਬਾ। ਤੇ ਪਿੰਡ ਕਿਹੜਾ ਸੀ ਜੀ? ਪਿੰਡ ਭਖੜੀ। ਭਖੜੀ, ਹਾਂ, ਠੀਕ ਹੈ। ਥਾਣਾ ਰਾਮਗੜ੍ਹ। ਥਾਣਾ ਰਾਮਗੜ੍ਹ ਲੱਗਦਾ ਸੀ, ਠੀਕ ਹੈ। ਸਭ ਤੋਂ ਪਹਿਲੇ ਤੁਸੀਂ ਨਾ ਆਪਣੇ ਪਿੰਡ ਬਾਰੇ ਦੱਸੋ। ਭਖੜੀ ਪਿੰਡ ਕਿੱਡਾ ਕੁ ਪਿੰਡ ਸੀ? ਭਖੜੀ ਪਿੰਡ ਨਾਰਮਲ ਪਿੰਡ ਸੀ, ਛੋਟਾ ਸੀ, ਵੱਡਾ ਨਹੀਂ ਸੀ। ਅੱਛਾ ਜੀ, ਤੇ ਨਾਰਮਲ ਪਿੰਡ ਸੀ, ਠੀਕ ਹੈ। ਹਾਂ, ਜਿਹਦੇ ਚ ਉਹਦੇ ਕੋਈ 4-5 ਕੌਮਾਂ ਆਬਾਦ ਸਨ, ਠੀਕ ਹੈ। ਇੱਕ ਤੇ ਗੁੱਜਰ ਸਨ, ਹਾਂਜੀ। ਦੂਸਰਾ ਇੱਕ ਸਲੈਰੀ ਹਿੰਦੂ। ਅੱਛਾ, ਉਹ ਸਲੈਰੀਏ ਸਨ? ਹਿੰਦੂ ਸਨ। ਅੱਛਾ, ਸਲੈਰੀਏ ਹਿੰਦੂ, ਠੀਕ ਹੈ। ਲੰਬਰਦਾਰ ਵੀ ਸਨ ਉਹ। ਅੱਛਾ ਜੀ, ਤੇ ਕੁਝ ਘਰ ਬਾਹਮਣਾ ਦੇ ਸਨ,
ਠੀਕ ਹੈ 5-7 ਅੱਛਾ ਇੱਕ ਘਰ ਸੁਣਿਆ ਜਾਂਦਾ ਸੀ। ਅੱਛਾ ਜੀ ਹਾਂ ਹੂੰ ਬਾਕੀ ਲੋਕ ਜਿਹੜੇ ਦੂਰ ਦੇ ਜੀ ਜੀ ਆਮ ਲੋਕ ਤਾਂ ਕਮੀ ਜਿਹੜੇ ਹੁੰਦੇ ਨੇ ਹਾਂਜੀ ਇਹ ਸਨ ਜੀ ਜੀ ਮਤਲਬ ਜਿਸ ਤਰ੍ਹਾਂ ਆਪਣਾ ਝੂਰ ਮੇਘ ਮਾਸ਼ੇ ਜੋ ਮੇਘ ਮਾਸ਼ੇ ਹਾਂ ਹਾਂ ਦਰਵੇਸ਼ ਅੱਛਾ ਐਸਾ ਲੋਕ ਉਹ ਵੀ ਆਬਾਦ ਸਨ ਹਾਂ ਠੀਕ ਹੈ ਦੁਕਾਨ ਸੀ ਇੱਕ ਹਾਂਜੀ ਹਿੰਦੂ ਦੀ ਅੱਛਾ ਉਹਦਾ ਨਾਮ ਮਗਰ 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 ਮਾਗੜ ਮਗਰ ਅੱਛਾ ਹਾਂ। ਉਹ ਦੁਕਾਨਦਾਰੀ ਕਰਦੇ ਉਹ ਸਨ ਦੁਕਾਨਦਾਰੀ ਕਰਦੇ ਸੀ। ਦੁਕਾਨ ਇੱਕ ਹੀ ਸੀ ਪਿੰਡ 'ਚ ਇੱਕ ਹੀ ਸੀ ਅੱਛਾ ਹਾਂ ਤੇ ਮਤਲਬ ਉਹਦੀ ਮਾਗੜ ਦੀ ਦੁਕਾਨ ਸੀ ਮਗਰ ਦੀ ਦੁਕਾਨ ਤੇ ਤੁਸੀਂ ਜਾਣਾ ਛੋਟਿਆਂ ਗਿਆ ਉੱਥੇ ਉਸ ਛੋਟੇ ਦੁਕਾਨ ਨੇ ਤੇ। ਜਾਣਾ ਤਾਂ ਜੇ ਪੈਸੇ ਦੀ ਚੀਜ਼ ਵੀ ਲਈਏ ਤੇ ਨਾਲ ਝੁੰਗਾ ਦਿੰਦਾ ਹੁੰਦਾ ਸੀ ਉਹ ਅੱਛਾ ਹਾਂ ਝੁੰਗਾ ਜ਼ਰੂਰ ਦੇਣਾ ਝੁੰਗਾ ਜ਼ਰੂਰ ਦੇਣਾ। ਗਾਹਕ ਸਾਡਾ ਹੀ ਰਹੇ ਹਾਂ। ਹਨਾ ਜੀ ਹਾਂ। ਠੀਕ ਹੈ ਸਹੀ ਹੈ ਕਿੰਨੇ ਨੰਬਰਦਾਰ ਸਨ ਆਪਣੇ ਪਿੰਡ ਦੇ ਪਖੜੀ ਦੇ ਇੱਕ ਨੰਬਰਦਾਰ ਸੀ ਤੇ ਉਹ ਵੀ ਨੰਬਰਦਾਰੀ ਹਿੰਦੂਆਂ ਕੋਲ ਹੀ ਸੀ ਹਿੰਦੂ ਕੋਲ ਸੀ ਜਿਹੜੇ ਸਲੈਰੀਏ ਸਨ ਜੀ ਜੀ ਤੇ ਠੀਕ ਸਲੂਕ ਕਰਦੇ ਸੀ ਹਾਂ ਨੰਬਰਦਾਰ ਠੀਕ ਠੀਕ ਬਿਲਕੁਲ ਅੱਛਾ ਮਤਲਬ ਦੂਸਰੀਆਂ ਕੌਮਾਂ ਜਿਸ ਤਰ੍ਹਾਂ ਮੁਸਲਮਾਨਾਂ ਦੇ ਘਰ ਸਨ ਬਿਲਕੁਲ ਅੱਛਾ ਹਾਂ। ਆਪਣੇ ਘਰ ਗੁਜਰਾਂ ਦੇ ਉੱਥੇ ਕਿੰਨੇ ਸਨ ਟੋਟਲ ਅੰਦਾਜ਼ਾ ਤੁਹਾਡਾ ਮੋਟਾ ਆਪਣੇ ਘਰ 6-7 ਘਰ ਸਨ 6-7 ਘਰ ਸਨ ਹਾਂ ਠੀਕ ਹੈ ਸਹੀ ਹੈ ਮਤਲਬ ਓਵਰਆਲ ਵੇਖਿਆ ਜਾਏ ਪਿੰਡ ਦੇ ਕੋਈ ਆਪਣਾ 50-60 ਘਰ ਹੈ ਸਨ ਪਖੜੀ ਦੇ ਉਸ ਜਿਹੜਾ ਵੇਲੇ? ਸਰਕਾਰ ਹੈ ਸਨ ਹੈ ਸਨ ਠੀਕ ਹੈ ਤੇ ਤੁਸੀਂ ਦੱਸਿਆ ਥਾਣਾ ਲੱਗਦਾ ਸੀ ਤੁਹਾਨੂੰ ਰਾਮਗੜ੍ਹ ਰਾਮਗੜ੍ਹ ਤੇ ਸ਼ਹਿਰ ਕਿਹੜਾ ਲੱਗਦਾ ਸੀ ਸ਼ਹਿਰ ਸਾਂਬਾ 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 ਤੁਸੀਂ ਵੇਖਿਆ ਸਾਂਬਾ ਮੈਂ ਨਹੀਂ ਦੇਖਿਆ ਨਹੀਂ ਗਏ ਨਹੀਂ ਤੁਸੀਂ ਦੇਖਿਆ। ਛੋਟੇ ਸੋ ਹਾਂ ਕਿੰਨੀ ਆਪਣੀ ਉਮਰ ਸੀ 47 ਵੇਲੇ 12 ਸਾਲ 12 ਸਾਲ ਉਮਰ ਹਾਂ, ਆ ਸੀ ਹਾਂ। ਠੀਕ ਹੈ ਬਾਕੀ ਆਪਣਾ ਘਰ ਬੂਆ ਸਾਰਾ ਕੁਝ ਯਾਦ ਹੈ ਡੇਰਾ ਸਭ- ਕਿੱਥੇ ਸੀ ਵਿੱਚ ਸਭ ਯਾਦ ਹੈ ਠੀਕ ਹੈ ਹਾਂ ਠੀਕ ਹੈ ਤੁਸੀਂ ਸਕੂਲ ਗਏ ਸਕੂਲ ਨਹੀਂ ਗਿਆ ਸਕੂਲ ਨਹੀਂ ਗਏ ਨਹੀਂ ਗਿਆ ਜੇਕਰ ਸਕੂਲ ਹੈ ਸੀ ਹਾਂ। ਆਪਣੇ ਪਿੰਡ 'ਚ ਹੈ ਸੀ ਪਿੰਡ 'ਚ ਨਹੀਂ ਸੀ ਕਿਹੜੇ ਪਿੰਡ ਲੱਗਦਾ ਸੀ ਬਜਾਪਤੀ ਬਜਾਰਤੀ ਬਜਾਪਤੀ ਬਜਾਬਤੀ ਹਾਂ ਅੱਛਾ ਉੱਥੇ ਸਕੂਲ ਸੀ ਸਕੂਲ ਸੀ ਉਹ ਪ੍ਰਾਇਮਰੀ ਤੱਕ ਸੀ ਜਾਂ ਪ੍ਰਾਇਮਰੀ ਤੱਕ ਸੀ ਉਹ। ਠੀਕ ਹੈ ਹਾਂ ਠੀਕ ਹੈ ਤੇ ਤੁਹਾਡੇ ਪਿੰਡ ਦੇ ਬੱਚੇ ਵੀ ਜਾਂਦੇ ਸਨ ਉਸ ਵੇਲੇ ਸਾਡੇ ਪਿੰਡ ਦੇ ਬੱਚੇ ਵੀ ਜਾਂਦੇ ਸਨ ਅੱਛਾ ਹਾਂ ਇਹ ਤੁਸੀਂ ਕਿਉਂ ਨਹੀਂ ਸਕੂਲ ਗਏ ਬਸ ਉਸ ਵੇਲੇ ਤਵੱਜੋ ਘੱਟ ਸੀ ਉਸ ਜ਼ਮਾਨੇ ਤਵੱਜੋ ਘੱਟ ਸੀ ਹਾਂ ਤੇ ਬੜੇ ਸਿਆਣੇ ਹੋ ਕੇ ਬੱਚੇ ਜਾਂਦੇ ਹਨ ਹਾਂ ਸਕੂਲ ਜੀ 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 ਤੇ ਨਹੀਂ ਮਾਂ ਪਿਓ ਨੇ ਖਿਆਲ ਕੀਤਾ ਅੱਛਾ ਕਿ ਸਕੂਲ ਭੇਜੀਏ ਜੀ ਜੀ ਜਾਂ ਕੋਈ ਕੰਮ ਸ਼ਾਮ ਹਸਪਤਾਲ ਲੱਗ ਕੇ ਸਹੀ ਹੈ ਉਹਨਾਂ ਕੇ ਜੋ ਇਹ ਲੱਗ ਜਾਣਗੇ ਠੀਕ ਹੈ ਇਹ ਮਸਲੇ ਦਾ ਸਹੀ ਹੈ ਬਾਬਾ ਜੀ ਆਪਣਾ ਜਿਹੜਾ ਜ਼ਰੀਆ ਮੁਆਸ਼ ਸੀ ਜੀ ਉਹ ਖੇਤੀਬਾੜੀ ਤੇ ਸੀ ਖੇਤੀਬਾੜੀ ਦੀ ਵੀ ਅੱਛਾ ਹਾਂ ਠੀਕ ਕਿੰਨੀ ਪੈਲੀ ਸੀ ਆਪਣੀ ਉੱਥੇ ਆਪਣੀ ਵਾਰੀ ਸੀ 10 ਕਿੱਲੇ ਅੱਛਾ 10 ਕਿੱਲੇ ਪੈਲੀ ਸੀ ਹਾਂ। ਤੇ ਜ਼ਮੀਨ ਵਧੀਆ ਸੀ ਜ਼ਰਖੇਜ਼ ਸੀ ਜ਼ਮੀਨ ਫਸਟ ਕਲਾਸ ਵਧੀਆ ਅੱਛਾ ਹਾਂ ਤੇ ਦੱਸੋ ਸਾਨੂੰ ਉਸ ਵੇਲੇ ਕਿਹੜੀ ਕਿਹੜੀ ਫਸਲ ਹੁੰਦੀ ਸੀ ਉੱਥੇ ਉਸਨੇ ਫਸਲ ਗੰਨਾ ਹੁੰਦਾ ਸੀ ਗੰਨਾ ਕਣਕ ਹੁੰਦੀ ਸੀ ਠੀਕ ਹੈ ਤੇ ਚਾਵਲ ਜਿਹੜੇ ਨੇ ਹਾਂ ਇਹ ਲਗਾਉਂਦੇ ਨਹੀਂ ਸਨ ਅੱਛਾ ਉਹ ਛੱਟੇ ਨਾਲ ਬੀਜਦੇ ਸਨ ਛਟਾ ਠੀਕ ਹੈ ਛੱਟਾ ਹੂੰ ਅੱਛਾ ਸਹੀ ਇਹ ਫਸਲਾਂ ਹੁੰਦੀਆਂ ਨੇ ਕਪਾਹ ਹੁੰਦੀ ਸੀ ਜੀ ਜੀ ਮਾਂ ਹੁੰਦੇ ਸਨ ਬਾਜਰੇ ਹੁੰਦੇ ਸਨ ਸਹੀ ਹੈ ਇਹ ਹਰ ਕਿਸਮ ਦੀ ਫਸਲ ਹੁੰਦੀ ਸੀ ਹਾਂਜੀ ਸਹੀ ਹੈ ਉਸ ਵੇਲੇ ਬਾਬਾ ਜੀ ਵਾਈ ਸੀ ਖੂਹਾਂ ਦੀ ਖੂਹਾਂ ਦੀ ਹਾਂ ਤੁਸੀਂ ਦੱਸਿਆ ਕਿ ਮੁੰਜੀ ਨੂੰ ਛਟਾ ਦੇ ਦੇਣਾ ਜੀ ਤੇ ਉਹ ਉਹ ਤੇ ਪਾਣੀ ਦਾ ਹੁੰਦਾ ਸੀ ਬਰਸਾਤ ਨਾਲ ਅੱਛਾ ਅੱਛਾ ਹਾਂ। ਅੱਛਾ ਮਤਲਬ ਰੱਬ ਨੇ ਰਹਿਮਤ ਕਰਨੀ ਤੇ ਹੋ ਜਾਣੀ ਮਤਲਬ ਛੱਟਾ ਮਾਰ ਦੇਣਾ ਕਿਸੇ ਹਾਂ ਵਗਰਨਾ ਮੁੰਜੀ ਵਾਸਤੇ ਪਾਣੀ ਜਿਹੜਾ ਖੂਹਾਂ ਦਾ ਸੀ ਉਹ ਪੂਰਾ ਨਹੀਂ ਪੂਰਾ ਆਉਂਦਾ ਨਹੀਂ ਸੀ ਹੁੰਦਾ ਠੀਕ ਹੈ ਹਾਂ ਠੀਕ ਤੇ ਜਿਹੜਾ ਪਾਣੀ ਤੁਸੀਂ ਪੀਣ ਲਈ ਇਸਤੇਮਾਲ ਕਰਦੇ ਸੀ ਉਹ ਵੀ ਜੀ। ਖੂਹਾਂ ਦਾ ਹੋਣਾ ਖੂਹ ਦਾ ਖੂਹ ਦਾ ਪਾਣੀ ਅੱਛਾ ਉਹ ਤੁਹਾਨੂੰ ਪਤਾ ਨਾ ਉਸ ਵੇਲੇ ਅੱਲਾ ਹੁੰਦੀਆਂ ਸਨ ਖੂਹਾਂ ਦੀਆਂ ਇਹ ਫਲਾਣੇ ਵਾਲਾ ਖੂਹ ਹੈ ਫਲਾਣੇ ਵਾਲਾ ਖੂਹ ਨਹੀਂ ਤਕਰੀਬਨ ਸਾਡੇ ਪਿੰਡ 'ਚ ਇੱਕੋ ਹੀ ਖੂਹ ਸੀ ਅੱਛਾ ਜਿੱਥੋਂ ਭਰ ਕੇ ਲੋਕ ਪਾਣੀ ਲੈ ਕੇ ਜਾਂਦੇ ਸਨ ਅੱਛਾ ਜੀ ਹਾਂ ਠੀਕ ਉਸ ਖੂਹ ਦੀ ਕੀ ਹੱਲ ਸੀ ਮਤਲਬ ਕੋਈ ਨਾਂ ਹੈ ਸੀ ਉਸ ਖੂਹ ਦਾ ਜਿਸ ਤਰ੍ਹਾਂ ਕਹ ਲਓ ਕੋਈ ਵੱਡਾ ਖੂਹ ਜਾਂ ਨਹੀਂ, ਫਲਾਣੇ ਨਹੀਂ, ਮਹੱਲੇ ਨਹੀਂ, ਕੋਈ ਹੱਲ ਨਹੀਂ ਸੀ ਉਹਦੀ ਅੱਛਾ ਬਸ ਖੂਹ ਹੀ ਸੀ ਕੋਈ ਸੀ ਠੀਕ ਹੈ ਅੱਛਾ ਉਸ ਖੂਹ ਤੋਂ ਮੁਸਲਮਾਨਾਂ ਨੇ ਇਹ ਇੱਕੋ ਹੀ ਖੂਹ ਸੀ ਅੱਛਾ ਹਾਂ ਠੀਕ ਹੈ ਉਥੋਂ ਪਾਣੀ ਮੁਸਲਮਾਨ ਵੀ ਲਿਆ ਰਹੇ ਨੇ ਹਿੰਦੂ ਲੋਕ ਵੀ ਲਿਆ ਰਹੇ ਹਿੰਦੂ ਨੇ ਵੀ ਲਿਆ ਰਹੇ ਨੇ ਅੱਛਾ ਤੇ ਕੋਈ ਵਿੱਚ ਕੋਈ ਐ ਨਹੀਂ ਸੀ ਕੋਈ ਆਪਣਾ ਕਹ ਲਓ ਕੋਈ ਖਾਰਤ ਨਹੀਂ ਸੀ ਖਾਂਦੇ ਨਹੀਂ ਨਹੀਂ ਆਪਸ ਚ ਨਹੀਂ ਬਿਲਕੁਲ ਨਹੀਂ ਅੱਛਾ ਬੜਾ ਸੋਹਣਾ ਭਰਾਪਾ ਸੀ ਭਾਈਚਾਰਾ ਸੀ ਬੜਾ ਸੋਹਣਾ ਹਾਂ, ਹਾਂ। ਹਾਂ ਤੇ ਚਲੋ ਜੀ ਇਹ ਗੱਲਾਂ ਹੋ ਗਈਆਂ ਆਪਣੀ ਫੈਮਿਲੀ ਬਾਰੇ ਦੱਸੋ ਚਾਚੇ ਬਾਬੇ ਤਾਏ ਉਹਨਾਂ ਦੇ ਨਾਂ ਦੱਸੋ ਜੀ। ਹੋਰ ਆਪਣੇ ਘਰ ਜਿਹੜੇ ਪਿੰਡ ਸਨ ਤੁਹਾਡੇ ਜੀ। ਆਪਣੇ ਘਰ ਜੀ। ਉਹ ਕਿੰਨੇ ਸਨ ਉੱਥੇ ਚਾਚਿਆਂ ਬਾਬਿਆਂ ਨੇ ਪਾ ਲਾ ਕੇ ਉਹ 5-6 ਘਰ 5-6 ਘਰ ਹਾਂ। ਮਤਲਬ ਕਹਿ ਲਓ ਕਿ ਜਿਹੜੇ ਉੱਥੇ ਗੁੱਜਰ ਭਖੜੀ ਵਸਦੇ ਪਏ ਸਨ ਉਹ ਜੀ। ਤੁਹਾਡੇ ਆਪਣੇ ਹੀ ਘਰ ਸਨ ਆਪਣੇ ਹੀ ਘਰ ਠੀਕ ਹਾਂ ਸਹੀ ਹੈ ਤੇ ਸਾਰਿਆਂ ਦਾ ਕੰਮ ਖੇਤੀਬਾੜੀ ਸੀ ਸਾਰਾ ਕੰਮ ਖੇਤੀਬਾੜੀ ਜੀ ਜੀ ਠੀਕ ਮਸਜਿਦਾਂ ਹੈ ਸਨ ਮਸਜਿਦ ਇੱਕ ਹੈ ਸੀ ਇੱਕ ਹੈ ਸਨ ਹਾਂ। ਮਸਜਿਦ ਅੱਛਾ ਉਹ ਕਿਹੜੇ ਮਹੱਲੇ ਸੀ ਉਹ ਸਾਡੇ ਮੁਹੱਲੇ ਸੀ ਇਹ ਸਾਹਮਣੇ ਸਾਡੇ ਘਰ ਦੇ
ਅੱਛਾ ਹਾਂ ਤੇ ਜਿਹੜਾ ਤੁਹਾਡਾ ਘਰ ਸੀ ਉਹ ਪਿੰਡੂ ਕਿਹੜੀ ਪਾਈ ਸੀ, ਜਿਸ ਤਰ੍ਹਾਂ ਅਸੀਂ ਪੰਜਾਬੀ ਚ ਕਹਿੰਦੇ ਆ ਪਹਾੜ ਬੰਨੇ ਆ ਜੀ, ਆ ਦੱਖਣ ਬੰਨਾ? ਸਾਡਾ ਘਰ ਪਹਾੜ ਬੰਨੇ ਸੀ ਤੇ ਸਾਹਮਣੇ ਖੂਹ ਸੀ। ਅੱਛਾ, ਉਹੀ ਸਾਡੇ ਘਰ ਤੋਂ। ਖੂਹ, ਉਹੀ ਹਾਂ। ਖੂਹ ਜਦੋਂ ਸਾਰਾ ਪਾਣੀ ਜਿਸ ਪਾਣੀ ਦਾ ਉੱਪਰ ਸੀ। ਅੱਛਾ ਤੇ ਪਾਣੀ ਭਰਦੇ ਆ ਉਹਨਾਂ ਲੱਜਾਂ ਨਾਲ, ਅੱਛਾ, ਲੱਜਾਂ ਨਾਲ? ਰੱਸੇ ਨਾਲ ਨਾ, ਹਾਂਜੀ ਹਾਂਜੀ। ਰੱਸੇ ਨਾਲ ਕੱਢ ਕੇ ਹੂੰ ਪਾਣੀ ਭਰਦੇ ਆ। ਹੂੰ। ਤੇ ਮਸਜਿਦ ਇੱਕ ਸੀ ਤੇ ਮੰਦਿਰ ਵੀ ਆਇਆ ਸੀ ਕੋਈ? ਨਹੀਂ ਮੰਦਰ ਕੋਈ ਨਹੀਂ ਸੀ, ਹਾਲੇ ਨਾ ਆਇਆ ਸੀ। ਹੈ ਸੀ। ਅੱਛਾ, ਹਾਂ ਉਹ ਪਿੰਡੂ ਕਿਹੜੀ ਬਾਈ ਸੀ? ਉਹ ਵੀ ਪਹਾੜ ਨਾਲ ਸੀ, ਅੱਛਾ ਉਹ ਬਾਹਰ ਸੀ ਠੀਕ ਪਿੰਡੋਂ। ਹੈ। ਅੱਛਾ ਹਾਂ। ਠੀਕ। ਬਾਬਾ ਜੀ ਜਿਸ ਤਰ੍ਹਾਂ ਕੋਈ ਆਪਣਾ ਤਿਉਹਾਰ ਆ ਗਿਆ ਮੁਸਲਮਾਨਾਂ ਦਾ, ਜੀ, ਜੀ। ਇਹ ਈਦ ਆ ਗਈ ਹੈ, ਛੋਟੀ ਈਦ ਆ ਗਈ, ਵੱਡੀ ਈਦ ਆ ਗਈ ਹੈ, ਜੀ। ਸ਼ੱਬੇ ਬਰਾਤ ਆ ਗਈ ਹੈ, ਹਾਂ ਤੇ ਉਹ ਵੀ ਤੁਹਾਨੂੰ ਮੁਬਾਰਕਬਾਦ ਦਿੰਦੇ ਸਨ ਹਿੰਦੂ ਲੋਕ ਵੀ, ਤੁਹਾਨੂੰ ਆ ਕੇ ਈਦ ਸ਼ੀਦ ਮਿਲਣੀ? ਬਿਲਕੁਲ ਮਿਲਦੇ ਸਨ। ਅੱਛਾ ਦੂਸਰੀ ਜਿਹੜੇ ਮਿਲਣਾ ਗਿਲਣਾ ਜਾਂ ਕੋਈ ਖਾਣਾ ਪੀਣਾ, ਹਾਂ। ਉਦੋਂ ਅਸੀਂ ਛੋਟੇ ਸਾਂ, ਹਾਂਜੀ ਸਾਨੂੰ ਇਤਨਾ ਮਾਲੂਮਾਤ ਨਹੀਂ ਕਿ ਕੀ ਹਿਸਾਬ ਸੀ। ਜੀ ਜੀ ਪਰ ਮਿਲਦੇ ਗਿਲਦੇ ਸਾਂ, ਹਾਂ ਹਾਂ ਬੜੇ ਖੁਸ਼ ਇੱਕ ਦੂਜੇ ਨੂੰ। ਹਾਂ ਹਾਂ ਉਹ ਦਿਨ ਦਿਹਾੜ ਆ ਗਿਆ, ਜੀ ਜੀ ਉਹਨਾਂ ਦਾ ਆ ਗਿਆ ਤਾਂ ਉਹਨਾਂ ਬੁਲਾਣਾ ਹੈ। ਅੱਛਾ, ਤੁਸੀਂ ਦੱਸਿਆ ਕਿ ਕੋਈ ਆਪਣਾ ਬੜਾ ਸੋਹਣਾ ਭਾਈਚਾਰਾ ਸੀ ਭਾਈਚਾਰਾ। ਤੇ ਖਾਣ ਪੀਣ ਵਿਆਹਾਂ ਸ਼ਾਦੀਆਂ ਤੇ ਵਰਤਨ ਭਾਜੀ ਇਹ ਵੀ ਕੋਈ ਐਸਾ ਨਿਜ਼ਾਮ? ਬਿਲਕੁਲ ਹੈ ਸੀ। ਅੱਛਾ ਜੀ ਹਾਂ। ਠੀਕ। ਕੋਈ ਗੱਲ ਸੁਣਾਓ ਉਸ ਵੇਲੇ ਦਾ, ਅਗਰ ਤੁਹਾਨੂੰ ਕੋਈ ਵਿਆਹ ਯਾਦ ਹੈ ਉਸ ਵੇਲੇ ਕੀ ਨਹੀਂ ਵਿਆਹ ਖਾਣ? ਤੇ ਮੈਨੂੰ ਕੋਈ ਯਾਦ ਨਹੀਂ ਉਸ ਵੇਲੇ ਦਾ। ਅੱਛਾ ਹਾਂ। ਜੀ ਮਾਰਾ ਕੇ ਦੇਸੀ ਹਿਸਾਬ ਕਿਤਾਬ ਹੁੰਦਾ ਸੀ। ਠੀਕ ਹੈ। ਚੌਲ ਪੱਕੇ, ਹੂੰ ਉੱਤੇ ਘਿਓ ਪਾ ਲਿਆ, ਉੱਤੇ ਸ਼ੱਕਰ ਪਾ ਲਈ, ਹਾਂਜੀ ਐਸਾ ਵੀ ਖਾਣੇ ਹੁੰਦੇ ਨੇ ਉਸ ਜ਼ਮਾਨੇ ਚ। ਅੱਛਾ ਜੀ। ਹਾਂ। ਬਾਬਾ ਜੀ ਮੈਂ ਸੁਣਿਆ ਉਸ ਵੇਲੇ ਸ਼ਾਦੀਆਂ ਆਪਣਾ ਜਿਹੜੀਆਂ ਬਰਾਤਾਂ ਸਨ, ਜੰਜਾਂ ਜੁੰਜਾਂ ਇੱਕ ਇੱਕ ਦੋ ਦੋ ਦਿਨ ਸਟੇ ਵੀ ਕਰਦੀਆਂ, ਉਹਨਾਂ ਨੇ ਰਹਿਣਾ ਕਰਨਾ? ਕਰਦੀਆਂ ਸਨ ਤੇ ਅੱਛਾ। ਸਟੇ ਕਰਨ ਦੇ ਨਾਲ ਨਾਲ ਉੱਥੇ ਬੜੇ ਹਿਸਾਬ ਦੀਆਂ ਗੇਮਾਂ ਹੁੰਦੀਆਂ ਸਨ, ਅੱਛਾ ਕੁਸ਼ਤੀ ਹੋ ਜਾਂਦੀ ਸੀ ਵਾਹ। ਇਧਰ ਉਧਰ, ਹਾਂਜੀ ਤੇ ਬੜੇ ਜੋ ਮਿਲ ਜੁਲ ਕੇ ਹਾਂ ਸ਼ੁਕਲੀ ਸਨ ਲੋਕ, ਹਾਂਜੀ ਮਿਲ ਜੁਲ ਕੇ ਚੱਲਦੇ ਸਨ। ਅੱਛਾ ਅੱਛਾ। ਹਾਂ ਕਈਆਂ ਨੇ ਗੋਈਆ ਨਾਲ ਲੈਣਾ ਕਿ ਯਾਰ 2-3 ਦਿਨ ਸਟੇ ਹੋਏ ਤੇ ਚਲੋ ਉਹ ਵੀ ਇਹਨਾਂ ਨੂੰ ਗਾਣੇ ਮਿਲਦੇ। ਹਾਂ, ਹਾਂ। ਅੱਛਾ ਜੀ। ਆਪਣੇ ਇਲਾਕੇ ਦੇ ਵਿੱਚ ਕੋਈ ਐਸਾ ਗਵਈਆ ਉਸ ਵੇਲੇ ਕੋਈ ਮਸ਼ਹੂਰ ਜਾਂ ਕਿਤੇ ਬਜ਼ੁਰਗ ਤੁਹਾਡੇ ਗੱਲ ਕਰਦੇ ਹੋਣ ਜੀ ਸਾਡੇ ਫਲਾਣ ਇਲਾਕੇ ਦੇ ਯਾਰ ਉਹਦੀ ਬੜੀ ਆਵਾਜ਼ ਸੀ ਮੇਲਿਆਂ ਠੇਲਿਆਂ ਦੇ ਜਿਹਨੇ ਬੋਲਣਾ ਗਿਆ, ਇਹ ਕੋਈ ਨਾਂ ਚੇਤੇ ਹੈ? ਅਸਾਂ ਤੇ ਨਹੀਂ ਦੇਖਿਆ। ਅੱਛਾ। ਕਹਿੰਦੇ ਨੇ ਕਿ ਉਹਦਾ ਨਾਂ ਸੀ ਮਥਰਾ। ਮਥਰਾ? ਹਾਂ, ਅੱਛਾ ਉਹ ਬੜਾ ਗਵਈਆ ਸੀ, ਵਾਹ ਜੀ ਵਾਹ। ਬੜੇ ਬੜੇ ਦੱਸਦੇ ਨੇ। ਅੱਛਾ, ਹਾਂ। ਵੱਡਿਆਂ ਕੋਲ ਤੁਸੀਂ ਸੁਣਿਆ ਆਪਣੇ ਹਾਂ, ਬਜ਼ੁਰਗਾਂ ਕੋਲ? ਹਾਂ। ਮਥਰਾ ਗਵਈਆ ਸੀ ਉਹ, ਇਹ ਪਤਾ ਕਿ ਕੌਣ ਸੀ, ਮੁਸਲਮਾਨਾਂ ਚ ਸੀ ਜਾਂ ਹਿੰਦੂਆਂ ਚ ਸੀ? ਇਹ ਨਹੀਂ ਪਤਾ। ਇਹ ਨਹੀਂ ਪਤਾ। ਇਹ ਨਹੀਂ ਪਤਾ। ਬਹਰਾਲ ਮਥਰਾ ਗਵਈਆ। ਆ ਸੁਣੇ ਹੀ ਆ ਚਲੋ ਨਾ, ਜੀ ਤੁਹਾਡੀ ਗੱਲਬਾਤ ਉਧਰ ਵੀ ਜਾਣੀ ਸੁਣੇ ਨਾ, ਉਹਨੂੰ ਦੇਖਿਆ ਨਹੀਂ। ਤਸਦੀਕ ਕਰਨਗੇ ਲੋਕ ਵਾਕਈ। ਹਾਂ ਠੀਕ ਹੋ ਗਿਆ। ਆਪਣਾ ਮੇਲਾ ਹੈ ਸੀ ਆਪਣੇ ਪਿੰਡ ਚ? ਕੋਈ ਮੇਲਾ ਹੁੰਦਾ ਸੀ ਕਿਸੇ ਮੇਲਾ ਬਜ਼ੁਰਗ ਕੋਈ ਨਹੀਂ ਸੀ। ਕੋਈ ਨਾਲ ਲੱਗਦੇ ਪਿੰਡਾਂ ਚ ਨਾਲ ਲੱਗਦੇ ਆ ਪਿੰਡਾਂ 'ਚ ਕੋਈ ਮਸ਼ਹੂਰ ਮੇਲਾ? ਕੋਈ ਤੁਸੀਂ ਕੋਈ ਮੇਲਾ ਨਹੀਂ ਸੀ। ਕੋਈ ਮੇਲਾ ਨਹੀਂ ਸੀ? ਕੋਈ ਮੇਲਾ ਨਹੀਂ। ਤੇ ਕੋਈ ਛਿੰਝਾਂ ਛੁੰਝਾਂ ਵਿਸਾਖੀ ਸੁੱਕੀ ਕੋਈ ਇਸ ਤਰ੍ਹਾਂ ਦਾ ਕੋਈ ਤਿਉਹਾਰ ਕੋਈ? ਵਿਸਾਖੀ ਸਾਡੇ ਤੋਂ ਕੋਈ 4 ਮੀਲ ਅੱਗੇ ਜਗ੍ਹਾ ਸੀ, ਅੱਛਾ ਜੀ। ਉਹਦਾ ਨਾਂ ਸੀ ਨਮੰਦਰ। ਨਮੰਦਰ? ਹਾਂ, ਜਗ੍ਹਾ ਦਾ ਵਾਹ ਉੱਥੇ ਵਿਸਾਖੀ ਲੱਗਦੀ ਸੀ। ਠੀਕ। ਉੱਥੇ ਲੋਕ ਜਾਂਦੇ ਨੇ ਵਿਸਾਖੀ। ਤੁਸੀਂ ਵੇਖਣਾ ਲੋਕ ਦੂਰੋਂ ਦੂਰੋਂ ਇਕੱਠ ਆ ਰਹੇ ਦੂਰੋਂ ਦੂਰੋਂ ਆ ਰਹੇ ਨੇ ਹਾਟਾਂ ਲੋਕ, ਆ ਰਹੀਆਂ ਨੇ। ਲੋਕ ਆ ਰਹੇ ਨੇ, ਸਾਂਗ ਬਣੇ ਆ ਰਹੇ ਨੇ, ਭੰਗੜੇ ਹੂੰ ਜਾ ਰਹੇ ਨੇ, ਅੱਛਾ। ਤੇ ਉੱਥੇ ਵਿਸਾਖੀ ਲੱਗਦੀ। ਤੁਸੀਂ ਵੇਖੀ ਹੋ? ਹਾਂ, ਨਹੀਂ ਮੈਂ ਨਹੀਂ ਦੇਖੀ, ਜੀ ਜੀ। ਲੋਕਾਂ ਨੂੰ ਜਾਂਦਿਆਂ ਦੇਖਿਆ ਜਾਂ ਵਿਸਾਖੀ ਤੇ ਜਾ ਰਹੇ ਨੇ? ਵਿਸਾਖੀ ਜਾ ਰਹੇ ਨੇ। ਜੀ ਜੀ ਜੀ, ਠੀਕ ਹੈ। ਬਾਬਾ ਜੀ ਜਿਸ ਤਰ੍ਹਾਂ ਤੁਸੀਂ ਥੋੜੀ ਦੇਰ ਪਹਿਲੇ ਗੱਲ ਕੀਤੀ ਕਿ ਵਿਆਹਾਂ ਸ਼ਾਦੀ ਤੱਕ ਵੀ ਆਪਣਾ ਭਲਵਾਨੀ ਹੋਣੀ ਜਾਂ ਕਬੱਡੀ ਹੋਣੀ, ਜੀ ਉਸ ਵੇਲੇ ਬੜਾ ਟ੍ਰੈਂਡ ਸੀ। ਬੜਾ trend ਲੋਕਾਂ ਨੇ ਆਪਣੇ ਮਤਲਬ ਕਿ ਸਾਦਗੀ ਹੁੰਦੀ ਸੀ। ਹਾਂ ਸਾਦਗੀ ਹੁੰਦੀ ਸੀ ਤੇ ਨਾਲ ਜ਼ੋਰ ਕਰਦੇ ਸਨ ਮੁੰਡੇ ਉਸ ਹਰ ਵੇਲੇ। ਬੰਦਾ ਆਪਣੀ ਤਾਕਤ ਦੱਸਦਾ ਸੀ। ਹਾਂਜੀ। ਹਾਂ। ਆਪਣੇ ਘਰ ਵਿੱਚੋਂ ਆਪਣੇ ਘਰਾਂ ਚੋਂ ਜਾਂ ਆਪਣੇ ਪਿੰਡ ਚੋਂ ਕੋਈ ਐਸਾ ਬੰਦਾ ਹੈ ਸੀ ਜਿਹਨੂੰ ਭਲਵਾਨੀ ਦਾ ਸ਼ੌਕ ਸੀ, ਜਿਹਨੇ ਅੱਗੇ ਪਿੱਛੇ ਨਾਮ ਵੀ ਕਮਾਇਆ ਹੈ? ਜਾਂ ਬਜ਼ੁਰਗ ਗੱਲ ਕਰਦੇ ਹੋਣ ਜੀ ਸਾਡੇ ਫਲਾਂ ਪਿੰਡ ਦਾ ਭਲਵਾਨ ਸੀ ਨਾਲ? ਮੇਰਾ ਤਾਇਆ ਸੀ, ਅੱਲਾ ਬਖਸ਼ੇ। ਵਾਹ। ਅੱਛਾ ਆਸ਼ਮ ਨਾਮ ਸੀ ਉਹਦਾ। ਅੱਛਾ ਜੀ। ਉਹ ਭਲਵਾਨੀ ਕਰਦਾ ਸੀ। ਠੀਕ ਹੈ ਠੀਕ ਬਾਕੀ ਹੈ। ਹੋਰ ਤੇ ਕੋਈ ਭਲਵਾਨੀ ਅੱਗੇ ਪਿੱਛੇ ਮੇਲਿਆਂ ਛਿੰਝਾਂ ਤੇ ਵੀ ਜਾਣਾ ਉਹਨਾਂ ਆ ਨੇ? ਜਾਂਦੇ ਨਾ, ਹਾਂ ਜਾਂਦੇ ਨਾ। ਜੀ ਜੀ ਜੀ। ਫਿਰ ਜਦੋਂ ਇਹ ਪਿੰਡ ਦਾ ਬੰਦਾ ਭਲਵਾਨ ਹੈ, ਹੂੰ ਇਹ ਭਲਵਾਨ ਹੈ, ਇਹਨਾਂ ਦੀ ਕੁਸ਼ਤੀ ਨਿਸਲੀ, ਹੂੰ ਉਹ ਕੁਸ਼ਤੀ ਹੋ ਗਈ ਇਸ ਤਰ੍ਹਾਂ। ਭਖੜੀ ਦੇ ਦੁਆਲੇ ਜਿਹੜੇ ਪਿੰਡ ਸਨ ਉਹਨਾਂ ਦੇ ਨਾਂ ਦੱਸੋ? ਭਖੜੀ ਵਾਲੇ ਬਰੋਟਾ ਸੀ, ਅੱਛਾ। ਕਜਿਆਲ ਸੀ, ਹੂੰ ਸੈਦਾਂ ਦਾ ਪਿੰਡ ਸੀ ਉਹ। ਸੈਦਾਂ ਦਾ? ਆਹ ਵਾਹ ਕਜਿਆਲ। ਅੱਗੇ ਖਾਨਪੁਰ ਸੀ, ਠੀਕ ਹੈ। ਇਸ ਤਰ੍ਹਾਂ ਆ ਗਿਆ ਨਾ। ਹਾਂਜੀ ਖਾਨਪੁਰ ਸੀ, ਹਾਂ ਹਾਂ। ਅੱਗੇ ਪਿੰਡ ਸੀ ਕਰਾਲੀਆਂ, ਹੂੰ ਤੇ ਅੱਗੇ ਆ ਗਿਆ ਸਿੱਖਾਂ ਦਾ ਪਿੰਡ ਸੀ ਅੱਛਾ ਜੀ। ਉਹਦਾ ਕੀ ਨਾਂ ਸੀ? ਬੰਦਰਾਲ। 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 ਵਾਹ ਜੀ ਵਾਹ। ਹਾਂ। ਠੀਕ ਹੈ ਠੀਕ ਹੈ, ਤੇ ਬਹੁਤ ਵਧੀਆ ਜੀ। ਅੱਗੇ ਆ ਜਾਓ ਤੇ ਕੇਸੋ ਸੀ, ਹਾਂ ਕਮੌਰ ਸੀ। ਜ਼ਿਆਦਾ ਆਬਾਦੀ ਨਾਲ ਪਿੰਡਾਂ ਵਿੱਚ ਵਸਣ ਵਾਲੀ
ਅਸੀਂ ਹਿੰਦੂ ਬਰਾਦਰੀ ਕਹਾਂਗੇ ਜਾਂ ਇਕੁਅਲ ਬਰਾਬਰ ਨਹੀਂ, ਮੁਸਲਮਾਨ? ਹਾਂ, ਮੁਸਲਮਾਨ ਜ਼ਿਆਦਾ, ਅੱਛਾ, ਮੁਸਲਮਾਨ ਜ਼ਿਆਦਾ ਵਸਦੇ? ਬਹੁਤ ਜ਼ਿਆਦਾ। ਅੱਛਾ, ਠੀਕ ਹੈ। ਹਿੰਦੂ- ਹਾਂ, ਹਿੰਦੂ ਬਹੁਤ ਕਮ ਸਨ। ਅੱਛਾ, ਇੰਡੀਆ ਪਿੰਡਾਂ ਜਿਹੜੇ ਤੁਹਾਨੂੰ ਦੱਸੇ ਗਏ ਜੀ ਜੀ, ਸਿਰਫ ਇੱਕ ਪਿੰਡ ਸੀ ਸਿੱਖਾਂ ਦਾ, ਹਾਂ ਹਾਂ, ਬੰਦਰਾ। ਬੰਦਰਾ, ਬਾਕੀ ਸਭ ਪਿੰਡ ਟੋਟਲ ਮੁਸਲਮਾਨ ਦੇ ਆ। ਹਾਂ, ਵਾਹ ਜੀ। ਜਾਂ ਸਾਡੇ ਪਿੰਡ ਜਾਂ ਕੋਈ ਘਰ ਹੂੰ, ਹਿੰਦੂਆਂ ਦੇ, ਜੀ ਜੀ, ਕੋਈ ਮੁਸਲਮਾਨਾਂ ਦੇ, ਹਾਂਜੀ, ਬਾਕੀ ਜਿੰਨੇ ਪਿੰਡ ਸਨ ਚਾਚੇ ਦੇ ਹੂੰ, ਸਭ ਟੋਟਲ ਮੁਸਲਮਾਨ ਦੇ ਆ। ਠੀਕ ਠੀਕ ਹੈ। ਤੇ ਜਿਹੜੇ ਮੁਸਲਮਾਨ ਵਸਦੇ ਸਨ ਇਹਨਾਂ ਪਿੰਡਾਂ ਦੇ ਵਿੱਚ ਅਕਸਰੀਅਤ ਜ਼ਿਆਦਾ ਗੁਜਰਾਂ ਦੀ ਸੀ? ਨਹੀਂ, ਹਾਂ, ਸਲੈਰੀ ਸਲੈਰ ਦਾ ਇਲਾਕਾ ਜੀ, ਸਲੈਰ ਦਾ ਇਲਾਕਾ। ਬਾਉਂਡਰੀ ਹਾਂ। ਲਾਈਨ ਜਿਹੜੀ ਹੈ। ਜੀ ਜੀ। ਬਿਲਕੁਲ ਠੀਕ, ਬਿਲਕੁਲ ਠੀਕ। ਜਿੰਨੇ ਪਿੰਡ ਤੁਹਾਨੂੰ ਕਿਵੇਂ ਦੱਸੇ ਹਾਂਜੀ। ਸਾਰੇ ਸਲੈਰੀਆਂ ਦੇ। ਸਹੀ। ਦੋ ਪਿੰਡ ਵਿੱਚ ਆ ਇੱਕ ਸਿੱਖਾਂ ਦਾ ਹਾਂਜੀ, ਤੇ ਇੱਕ ਸਿੱਖਾਂ ਦਾ, ਠੀਕ ਬਾਕੀ ਟੋਟਲ ਸਲੈਰੀ ਹੈ। ਜੀ ਜੀ। ਹਾਂ। ਅੱਛਾ ਬਾਬਾ ਜੀ, ਚਲੋ ਤੁਸੀਂ ਆਪਣੇ ਪਿੰਡ ਬਾਰੇ ਗੱਲਾਂ ਕੀਤੀਆਂ, ਹੁਣ ਅਸੀਂ ਆਨੇ ਆ ਜਦੋਂ ਉਹ ਵੇਲਾ ਆਇਆ ਵੇ ਘਰ ਬੂਆ ਛੱਡਣ ਦਾ, ਘਰ ਬੂਆ ਛੱਡਣ ਦਾ, ਤੁਹਾਨੂੰ ਕਿਸ ਤਰ੍ਹਾਂ ਖਬਰਾਂ ਮਿਲੀ ਪਹੁੰਚੀਆਂ ਤੁਹਾਡੇ ਘਰਾਂ ਤੱਕ ਕਿ ਯਾਰ ਇਸ ਤਰ੍ਹਾਂ ਦੀ ਗੱਲ, ਪਾਕਿਸਤਾਨ ਲਗਾ ਵੱਖਰਾ ਹੁਣ, ਇੰਡੀਆ ਲਗਾ ਬਣਨ, ਪਾਕਿਸਤਾਨ ਲਗਾ ਵੱਖਰਾ? ਇਹਦੇ ਬਾਰੇ ਗੱਲ ਦੱਸੋ, ਕਿਵੇਂ ਕਿਵੇਂ ਮਤਲਬ ਤੁਹਾਡੇ ਤੱਕ ਹੈ ਸਾਰੀਆਂ ਗੱਲਾਂ? ਉਹ ਇਸ ਤਰ੍ਹਾਂ ਹੋਇਆ ਕਿ ਪਹਿਲੇ ਤੇ ਰੌਲਾ ਗੋਲਾ ਰਿਹਾ, ਕੋਈ ਪਤਾ ਨਹੀਂ ਸੀ ਕੀ ਬਣਨਾ। ਅੱਛਾ, ਫਿਰ ਗੱਲ ਨਿਕਲ ਆਈ ਕਿ ਰਾਜੇ ਨੇ ਜੀ ਐਲਾਨ ਕਰ ਦਿੱਤਾ ਇੰਡੀਆ ਨਾਲ, ਨਹੀਂ ਤੇ ਹਿੰਦੁਸਤਾਨ ਦਾ, ਜੀ ਜੀ, ਤੇ ਲੋਕਾਂ ਨੂੰ ਕਿਹਾ ਤੁਸੀਂ ਨਿਕਲ ਜਾਓ। ਲੋਕ ਅਫਰਾ ਤਫਰੀ ਜਾ ਕੇ ਲੋਕ ਇਧਰੋਂ ਸੰਨ 47 ਜਦੋਂ ਗਦਰ ਸੀ, ਹਾਂਜੀ, ਉਦੋਂ ਜਸੇ ਬਣਦੇ ਸਨ ਹਾਂ, ਪਾਕਿਸਤਾਨ ਚ, ਜੀ ਜੀ, ਉਹ ਜਸੇ ਜਿਹੜੇ ਬਣਨਾ ਸ਼ੁਰੂ ਹੋ ਗਏ, ਉਹ ਲੁੱਟ-ਖੁੱਟ ਕਰਨ ਵਾਲੇ, ਕੁੱਟ ਕਰਨ ਵਾਲੇ, ਹਾਂਜੀ, ਕਸ਼ਮੀਰ ਵਾਲੇ ਪਾਸੇ। ਹੂੰ, ਕਿਉਂਕਿ ਸਾਡੇ ਇਲਾਕੇ ਤੇ ਮੁਸਲਮਾਨ ਹੈ ਹੀ ਜ਼ਿਆਦਾ ਸਨ, ਜੀ ਹਿੰਦੂ ਜੀ, ਬਹੁਤ ਕਮ ਸਨ, ਜੀ, ਤੇ ਇਹ ਫਿਰ ਜਸੇ ਬਣ ਕੇ ਤੇ ਲਾਪੇ ਰੌਲਾ ਪਾਉਣ, ਸਹੀ ਹੈ, ਸ਼ੋਰ ਸ਼ਰਾਬਾ ਹੋ ਗਿਆ। ਇੱਕ ਦਿਨ ਇਹ ਟਾਈਮ ਸ਼ਾਮ ਦਾ ਹੀ ਸਾਡੇ ਵਾਲ ਸਾਹਿਬ ਕਹਿਣ ਲੱਗੇ ਕਿ ਚਲੋ ਮੈਂ ਤੁਹਾਨੂੰ ਛੱਡਣਾ, ਤੁਸੀਂ ਨਿਕਲੋ, ਅੱਛਾ, ਬਾਅਦ ਇੱਕ ਦੂਸਰੇ ਜੀਆਂ ਨੂੰ ਕੱਢਾਂਗੇ। ਹਾਂ, ਉਹ ਸਾਨੂੰ ਕੁਝ 3-4 ਮੀਲ ਅੱਗੇ ਲਿਆ ਕੇ ਬਾਰਡਰ ਪਾਰ ਛੱਡ ਕੇ ਚਲੇ ਗਏ ਅੱਛਾ, ਕਿ ਫਲਾਣੀ ਜਗ੍ਹਾ ਤੋਂ ਰਾਤ ਰਹਿਣਾ। ਉਹ ਕਿਹੜੀ ਜਗ੍ਹਾ ਛੱਡ ਕੇ ਗਏ ਤੁਹਾਨੂੰ ਯਾਦ ਹੈ? ਉਹ ਸਾਨੂੰ ਛੱਡ ਗਏ ਨੇ ਦਿਓਲੀ। ਦਿਓਲੀ, ਦਿਓਲੀ ਦਿਓਲੀ ਇਸ ਵੇਲੇ ਉਸ ਹੱਦ ਵਿੱਚ ਇੰਡੀਆ ਦੀ ਹੱਥ 'ਚ ਜਾਂ ਪਾਕਿਸਤਾਨ ਦੀ ਹੱਥ 'ਚ ਆ? ਦਿਓਲੀ, ਹਾਂ, ਅੱਛਾ ਅੱਛਾ, ਠੀਕ ਬਿਲਕੁਲ ਹੈ, ਬਾਰਡਰ ਦੇ ਉੱਤੇ ਆ ਕੰਢੇ ਦੇ, ਅੱਛਾ, ਇੱਕ ਦੇ ਕੰਢੇ ਦੇ। ਠੀਕ ਹੈ। ਹਾਂ, ਮਤਲਬ ਕਿ ਅਸੀਂ ਕਹਿ ਸਕਦੇ ਹਾਂ ਕਿ ਜ਼ਫਰਵਾਲ ਦੇ ਇਲਾਕੇ ਵਿੱਚ ਪੈਂਦਾ ਹੈ ਦਿਓਲੀ ਜਿਹੜਾ? ਜ਼ੋਹਰਾਤ ਦਾ ਪਿੰਡ। ਅੱਛਾ ਜੀ, ਠੀਕ, ਸਹੀ ਹੈ। ਤੇ ਉਹ ਰਾਤ ਅਸੀਂ ਦਿਓਲੀ ਆ ਕੇ ਰਹੇ ਆ, ਉਹ ਤੋਂ ਬਾਅਦ ਬਾਦਸ਼ਾਹ ਵਾਪਸ ਹੋ ਗਏ ਅੱਛਾ, ਤੇ ਦੂਸਰੇ ਜੀਆਂ ਦਾ ਪਤਾ ਕਰਨੇ ਜਾ ਕੇ। ਅਸੀਂ ਰਾਤ ਦਿਓਲੀ ਰਹੇ ਆ। ਸੁਬਾਹ ਸੇ ਇੱਕ ਬੰਦਾ ਸਾਡੇ ਨਾਲ ਆਇਆ ਤੇ ਸਾਨੂੰ ਜ਼ਫਰਵਾਲ ਛੱਡ ਗਿਆ। ਅੱਛਾ, ਜ਼ਫਰਵਾਲ ਸਾਡੇ ਨਾਨਕੇ ਸਨ। ਅੱਛਾ, ਜ਼ਫਰਵਾਲ ਤੁਹਾਡੇ ਨਾਨਕੇ ਸਨ? ਨਾਨਕੇ ਸਨ, ਠੀਕ ਹੈ। ਤੇ ਉੱਥੇ ਛੱਡ ਗਿਆ। ਅਸਾਂ ਫਿਰ ਸੁਣਿਆ ਕਿ ਦੂਸਰੇ ਦਿਨ ਬਾਕੀ ਜੀ ਜਿਹੜੇ ਉਹ ਨਿਕਲੇ ਘਰੋਂ, ਤੇ ਉਹ ਬਾਰਡਰ ਪਾਰ ਕਰਕੇ ਤੇ ਉਹ ਵੀ ਆ ਗਏ। ਠੀਕ ਹੈ, ਠੀਕ ਹੈ। ਮਤਲਬ 47 ਨੇ ਕੀ ਕੰਮ ਕੀਤਾ ਕਿ ਤੁਹਾਡੇ ਨਾਨਕੇ ਜਿਹੜੇ ਸਨ ਉਹ ਜ਼ਫਰਵਾਲ ਸਨ ਜ਼ਫਰਵਾਲ। ਤੇ ਦਾਦਕਾ ਪਿੰਡ ਸੀ ਪਖੜੀ, ਪਕੜੇ। ਤੇ ਇਹਨਾਂ ਦੇ ਦਰਮਿਆਨ ਲੀਕ ਖਿੱਚ ਕੱਤੀ, ਹਾਂ, ਹੈਨਾ ਜੀ? ਹਾਂ। ਠੀਕ ਹੈ। ਤੇ ਉਸ ਵੇਲੇ ਜੀਪ ਤੇ ਪਹਿਲੇ ਵੀ ਆਇਆ ਸੀ, ਹਾਂ, ਅੱਛਾ ਬਾਰਡਰ ਤੇ ਪਹਿਲੇ ਵੀ ਆਇਆ ਸੀ, ਅੱਛਾ ਕਸ਼ਮੀਰ ਦਾ ਅੰਗਰੇਜ਼ੀ ਇਲਾਕੇ ਦਾ, ਇਹ ਬਾਰਡਰ ਤੇ ਪਹਿਲੇ ਵੀ ਆਇਆ ਸੀ। ਅੱਛਾ, ਮਗਰ ਇਹ ਫਿਰ ਉਹ ਪਹਿਲੇ ਤੋਂ ਹੀ ਨਾ ਉਹ ਰਿਆਸਤ, ਹਾਂਜੀ, ਫਿਰ ਹਿੰਦੁਸਤਾਨ ਬਣ ਗਿਆ। ਠੀਕ ਹੈ। ਹਾਂ, ਉਸ ਵੇਲੇ ਆਪਣਾ ਕਿਹੜਾ ਰਾਜਾ ਸੀ? ਹਰੀ ਸਿੰਘ। ਹਰੀ ਸਿੰਘ, ਹਰੀ ਸਿੰਘ, ਬਿਲਕੁਲ ਠੀਕ, ਸਹੀ ਹੈ। ਅੱਛਾ, ਤੇ ਜਦੋਂ ਤੁਹਾਡੇ ਵਾਲਾ ਸਾਹਿਬ ਤੁਹਾਨੂੰ ਛੱਡ ਕੇ ਗਏ ਨੇ ਜੀ ਇੱਧਰ ਜੀ ਜੀ ਦਿਓਲੀ, ਜੀ, ਉਸ ਵੇਲੇ ਤੁਸੀਂ ਕਿੰਨੇ ਜੀ ਸੋ? ਉਹਦੇ ਵਿੱਚ 3 ਭੈਣ ਭਰਾ ਦਾ, ਅੱਛਾ। ਇੱਕ ਸਾਡੀ ਮਾਂ ਸੀ, ਠੀਕ ਹੈ। ਤੇ ਬਾਦ ਸਾਹਿਬ ਵਾਪਸ ਚਲੇ ਗਏ। ਹਾਂ, ਬਾਕੀ ਦੇ ਜਿਹੜੇ ਉਹਨਾਂ ਦੇ ਭਰਾ ਸਨ ਜਾਂ ਜਿਹੜੇ ਹਾਂ, ਦੂਸਰੇ? ਵਾਪਸ ਜਿਹੜੇ ਜੀ ਸਨ ਉਹਨਾਂ ਨੂੰ ਜਾ ਕੇ ਪਤਾ ਕਰਨਾ। ਜੀ ਜੀ। ਤੇ ਉਸ ਵੇਲੇ ਤੁਹਾਨੂੰ ਆਪਣਾ ਮਹਿਸੂਸ ਹੋ ਰਿਹਾ ਸੀ ਜਾਂ ਕੀ ਹੋ ਰਿਹਾ ਵੇ? ਕਿਉਂਕਿ 12-13 ਸਾਲ ਉਮਰ ਸੀ। ਬੜੀ ਦਹਿਸ਼ਤ ਬੜੀ ਸੀ ਅੱਛਾ, ਹਾਂ ਹਾਂ ਕਿ ਇਹ ਫਸਲਾਂ 'ਚ ਹਾਂ, ਸਿੱਖ ਚੁੱਪੇ ਦੇ ਨੇ, ਅੱਛਾ, ਤੇ ਜਲਦੀ ਕੋਈ ਘਰ ਪਹੁੰਚ ਜਾਓ। ਹਾਂ, ਬੜੀ ਦਹਿਸ਼ਤ ਚਲਦੀ ਸੀ। ਅੱਛਾ, ਹਾਂ, ਜੀ ਜੀ। ਤੇ ਇਹ ਖਿਆਲ ਆਂਦਾ ਸੀ ਕਿ ਹੁਣ ਅਸੀਂ ਆਪਣਾ ਜਿਹੜਾ ਘਰ ਭਖੜੀ ਛੱਡ ਆਇਆ, ਜੀ। ਵਾਪਸ ਉੱਥੇ ਜਾਣਾ ਜਾਂ ਨਹੀਂ ਜਾਣਾ, ਇਹ ਕੋਈ ਹੈ ਸੀ?
ਕੀ ਗੱਲਾਂ ਹੁੰਦੀਆਂ ਸਨ ਕਿ ਇਹ ਤੇ ਬੜਾ ਕੁਝ ਸੀ ਨਾ, ਹੂੰ ਅੱਜ ਜਾਣਾ ਜੀ ਕੱਲ ਜਾਣਾ, ਹਾਂ ਕਿ 2-4 ਦਿਨ ਲਈ ਇਹ ਅੱਗੇ 2-4 ਪਿੱਛੇ ਦਿਨ ਲਈ ਇੱਕ ਵਿਸ਼ਾ ਹੈ, ਹਾਂ ਹਾਂ ਫਿਰ ਆ ਘਰ ਚਲੇ ਜਾਣਾ। ਜੀ ਜੀ ਇਹ ਤੇ ਕਈ ਸਾਲ ਤੱਕ ਇਹ ਚੱਲਦਾ ਰਿਹਾ। ਅੱਛਾ ਹੁਣ ਆ ਕੇ ਲੋਕਾਂ ਦੀ ਉਮੀਦਾਂ ਜਿਹੜੀਆਂ ਉਹ ਖਤਮ ਹੋ ਜਾਣ। ਖਤਮ ਹੋ ਜਾਣ, ਬਿਲਕੁਲ ਠੀਕ। ਅੱਛਾ, ਤੁਹਾਡੇ ਵਾਲਦ ਸਾਹਿਬ ਤੁਹਾਨੂੰ ਛੱਡ ਕੇ ਉੱਥੇ ਵਾਪਸ ਚਲੇ ਵਾਪਸ ਚਲੇ ਗਏ, ਗਏ। ਫਿਰ ਜ਼ਾਰੀ ਬਾਤ ਹੈ ਫਿਕਰ ਤੇ ਰਹੀ ਹੋਏਗੀ। ਹਾਂ, ਉਹ ਦੱਸੋ ਕਿੰਨੇ ਦਿਨਾਂ ਬਾਅਦ ਫਿਰ ਵਾਪਸ ਆਏ ਬਾਕੀ ਦੇ ਜੀਆਂ ਨੂੰ ਲੈ ਕੇ? ਉਹ ਫਿਰ ਆਏ ਨੇ ਕੋਈ 15-20 ਦਿਨਾਂ ਬਾਅਦ। ਅੱਛਾ ਹਾਂ, ਠੀਕ ਹੈ। 15-20 ਦਿਨਾਂ 'ਚ ਤੁਹਾਨੂੰ ਕੋਈ ਖਬਰ ਨਹੀਂ? ਨਹੀਂ ਕੋਈ ਖਬਰ ਨਹੀਂ, ਹਾਂ ਹਾਂ ਕਿਉਂਕਿ ਕੋਈ ਜਾਣ ਆਉਣ ਜਾਂ ਮਿਲਣ ਗਿਲਣ ਤੇ ਹੈ ਕੋਈ, ਟੈਲੀਫੋਨ ਤੇ ਹੈ ਨਹੀਂ ਸੀ, ਜੀ ਬਿਲਕੁਲ। ਤੇ ਕੋਈ ਮਿਲਣ ਖਬਰ ਨਹੀਂ। ਹੂੰ 15-20 ਦਿਨਾਂ ਬਾਅਦ ਉਹ ਆਏ, ਹੂੰ ਉਹ ਅੱਛਾ ਆਪਣਾ ਸਮਾਨ ਲੈ ਕੇ ਅੱਛਾ ਤੇ ਆ ਗਏ। ਹੂੰ ਅੱਛਾ ਅੱਛਾ, ਸਮਾਨ ਵੀ ਲੈ ਆਏ ਆਪਣੇ ਘਰ ਦਾ? ਸਮਾਨ ਵੀ ਲੈ ਆਏ ਆਪਣੇ ਘਰ ਦਾ। ਕੀ ਕੁਝ ਲਿਆਏ ਉਹਦੇ ਵਿੱਚ ਤੁਹਾਨੂੰ? ਬਸ ਜੋ ਵੀ ਉਸ ਜ਼ਮਾਨੇ 'ਚ ਜਿਹੜੀ ਜੋ ਵੀ ਹੁੰਦਾ ਹੈ, ਛੋਟਾ ਮੋਟਾ ਜਿਹੜੀ ਸਮਾਨ, ਜ਼ਰੂਰਤ ਸੀ ਜ਼ਰੂਰਤ ਸੀ ਜਿਹੜੀ, ਹੂੰ ਉਹ ਲੈ ਆਏ। ਤੇ ਜਿਹੜਾ ਆਪਣਾ ਮਾਲ ਡੰਗਰ ਸੀ ਪਿੱਛੇ ਆਇਆ ਸੀ ਨਾ ਆਪਣਾ? ਕਿਉਂਕਿ ਹਾਂ ਸਾਨੂੰ ਪਿੰਡੋਂ ਨਿਕਲ ਕੇ ਨਾ ਅੱਗੋਂ ਰੋਕਣ ਵਾਲਾ ਕੋਈ ਨਹੀਂ ਸੀ, ਜੀ ਕਿਉਂਕਿ ਅੱਗੇ ਸਾਰੇ ਪਿੰਡ ਜਿਹੜੇ ਮੁਸਲਮਾਨਾਂ ਦੇ ਸਨ। ਹਾਂ ਠੀਕ ਠੀਕ ਅਸੀਂ ਇਸ ਪਿੰਡੋਂ ਨਿਕਲਿਆ, ਹਾਂ ਹਾਂ ਅੱਗੇ ਆਂਦਾ ਕਿ ਅੱਗੇ ਬਰੋਟਾ ਹੈ, ਜੀ ਜੀ ਬਰੋਟੇ ਤੋਂ ਆਏ ਅੱਗੇ ਚਜਵਾਲ ਹੈ, ਵਾਹ ਚਜਵਾਲ ਤੋਂ ਦੇਖਭਾਲ ਕੀਤੀ ਤੇ ਬਾਟੂ ਪਾਰ ਹੋ ਗਿਆ। ਠੀਕ, ਹਾਂ, ਤੁਸੀਂ ਇੱਧਰ ਆ ਗਏ ਪਾਸ? ਇੱਧਰ ਆ ਗਿਆ। ਠੀਕ ਹੈ, ਠੀਕ। ਤੇ ਜਿਹੜਾ ਬਾਬਾ ਜੀ ਆਪਣਾ ਪਿੱਛੇ ਮਾਲ ਡੰਗਰ ਸੀ ਜੀ। ਹੈ ਸੀ ਨਾ? ਮਾਲ ਡੰਗਰ ਹੈ ਸੀ, ਉਹਦਾ ਕੀ ਬਣਿਆ? ਉਹ ਲੈ ਕੇ ਆਇਆ ਤਾਂ ਵਾਹ ਮਾਲ ਠੀਕ ਹੈ, ਡੰਗਰ। ਸਹੀ ਹੈ। ਮਤਲਬ ਤੁਹਾਨੂੰ ਇਹ ਬੈਨੀਫਿਟ ਹੋਇਆ, ਇਹ ਫਾਇਦਾ ਹੋਇਆ ਕਿ ਅੱਗੇ ਮੁਸਲਮਾਨਾਂ ਦੇ ਪਿੰਡ ਸਨ, ਅਕਸਰੀਅਤ ਮੁਸਲਮਾਨਾਂ ਦੀ, ਜੀ ਜੀ ਤੇ ਬਿਲਕੁਲ ਤੁਸੀਂ ਆਪਣਾ ਸਮਾਨ ਲਿਆਉਣ ਦੇ ਵਿੱਚ ਵੀ ਕਾਮਯਾਬ ਰਹੇ। ਕਾਮਯਾਬ ਹੋਏ। ਠੀਕ ਹੈ। ਹਾਂ। ਹੋਰ ਤੁਸੀਂ ਕੀ, ਜਦੋਂ ਤੁਹਾਡੇ ਵਾਲਾ ਸਾਹਿਬ ਆਏ ਨੇ, ਕੀ ਗੱਲਾਂ ਸੁਣਾਉਂਦੇ ਸਨ ਕਿ ਯਾਰ ਪਿੱਛੇ ਕਿੱਥੇ ਕਿੱਥੇ ਅੱਗਾਂ ਲੱਗੀਆਂ ਪਿੰਡਾਂ ਦੇ ਵਿੱਚ, ਕਿੱਥੇ ਮਾਰ ਕਟਾਈ ਹੋਈ, ਵੱਡ ਵਡੰਗਾ ਆਇਆ, ਕਤਲ? ਉਹ ਕਹਿੰਦੇ ਆ ਕਿ ਅਸੀਂ ਸਮਾਨ ਲੈਣ ਜਾਂਦੇ ਸਨ ਪਿੰਡ, ਹੂੰ ਡੇਰਾ ਧਿਆਨ ਲਾ ਰਹੀ ਬਾਰਡਰ ਪਾਰ, ਹੂੰ ਤੇ ਸਮਾਨ ਲੈਣ ਜਾਂਦੇ ਆ ਪਿੰਡ ਆਪਣੇ ਹੂੰ ਘਰਾਂ ਚੋਂ। ਜੀ 18 20 ਆਦਮੀ ਇਕੱਠੇ ਹੋ ਕੇ ਅੱਛਾ ਜਾਂਦੇ ਸਾਂ, ਹੂੰ ਤੇ ਇੱਕ ਦਿਨ ਜਾ ਰਹੇ ਆ ਤੇ ਉਹਨੇ ਦੋ ਰੋਕ ਦਿੱਤਾ ਹੂੰ ਕਿ ਤੁਸੀਂ ਪਿੰਡ 'ਚ ਨਹੀਂ ਵੜ ਸਕਦੇ। ਜੀ ਉੱਥੇ ਨਾਅਰੇਬਾਜ਼ੀ ਹੋਈ ਹੈ, ਅੱਛਾ ਉਹਨਾਂ ਵੀ ਨਾਅਰੇਬਾਜ਼ੀ ਕੀਤੀ, ਇਹਨਾਂ ਵੀ ਕੀਤੀ ਹੈ, ਹਾਂਜੀ ਤੇ ਇਹ ਫਿਰ ਉੱਥੋਂ ਵਾਪਸ ਮੁੜੇ। ਹੂੰ ਇਹ ਕਹਿੰਦੇ ਵਾਪਸ ਮੁੜਿਆ ਤੇ ਅੱਗੋਂ ਦੂਸਰੇ ਪਿੰਡ 'ਚੋਂ ਜਥਾ ਨਿਕਲ ਪਿਆ ਸੀ, ਤੇ ਉਹੀ ਦਾ ਸੀ? ਨਹੀਂ, ਮੁਸਲਮਾਨ ਅੱਛਾ, ਮੁਸਲਮਾਨਾਂ ਦਾ। ਦੱਸਿਆ ਨਾ ਉਸ ਇਲਾਕੇ 'ਚ ਹਿੰਦੂ ਦੇ ਆਈ ਬਹੁਤ ਘੱਟ ਸੀ। ਹੂੰ ਹੂੰ ਅੱਗੋਂ ਜਥਾ ਨਿਕਲਿਆ ਤਾਂ ਜੇ ਨਾਰਾ ਮਾਰਿਆ, ਹਾਂ, ਫਿਰ ਪਤਾ ਚੱਲਿਆ ਕਿ ਮੁਸਲਮਾਨਾਂ ਦਾ ਜਥਾ ਹੈ। ਫਿਰ ਵੱਧ ਗਏ, ਸਪੋਰਟ ਮਿਲ ਗਈ। ਫਿਰ ਉਹ ਜਥਾ ਜਿਹੜਾ ਹੀ ਮਿਲ ਗਿਆ ਨਾਲ, ਹੂੰ ਫਿਰ ਜਾ ਕੇ ਉੱਥੇ ਪਿੰਡ ਤੇ ਹਮਲਾ ਕੀਤਾ। ਅੱਛਾ ਜੀ। ਫਿਰ ਜਿਹੜੇ ਲੋਕ ਪਿੰਡ 'ਚ ਨੱਸ ਕੇ ਪਹਿਲੇ ਉਹ ਨਿਕਲ ਗਏ, ਜਿਹੜੇ ਰਹਿ ਗਏ ਉਹਨਾਂ ਨੂੰ ਮਾਰ ਮੋੜ ਦਿੱਤਾ, ਹੂੰ ਹੂੰ ਕਿਉਂਕਿ ਸਾਰੇ ਪਿੰਡ ਦੇ ਬੰਦੇ ਨਹੀਂ ਹਨ ਨਾ, ਫਿਰ ਬਾਹਰ ਦੇ ਬੰਦੇ ਆ ਗਏ, ਹਾਂਜੀ ਹਾਂਜੀ ਉਹਨਾਂ ਵਿੱਚ ਜਿਹੜਾ ਕਿ ਆਇਆ ਕੋਈ ਜੀ ਜੀ ਜਿਹੜਾ ਮਿਲਿਆ ਉਹਨੂੰ ਮਾਰ ਦਿੱਤਾ, ਜਿਹੜਾ ਨੱਸ ਗਿਆ। ਠੀਕ ਹੈ। ਅੱਛਾ, ਫਿਰ ਤੁਸੀਂ ਇੱਥੇ ਆ ਕੇ ਜ਼ਫਰਵਾਲ ਤੁਸੀਂ ਕਿਆਮ ਕੀਤਾ, ਜੀ। ਤੁਹਾਡੇ ਵਾਲਾ ਸਾਹਿਬ ਜ਼ਫਰਵਾਲ। ਹੈ ਨਾ ਜੀ? ਜੀ ਤੇ ਇੱਥੇ ਜਿਹੜੀ ਤੁਹਾਡੀ ਜ਼ਮੀਨ ਸੀ ਪਿੱਛੇ, ਤੁਹਾਨੂੰ ਉਹ ਆਪਣਾ ਮਿਲ ਗਈ, ਲਾਟ ਹੋ ਗਈ ਇੱਥੇ? ਹਾਂ, ਮਿਲ ਗਈ ਸਾਨੂੰ। ਅੱਛਾ, ਹਾਂ, ਮਤਲਬ ਕੋਈ ਘਟੀ ਘੁਟੀ ਤੇ ਨਹੀਂ? ਨਹੀਂ ਕੋਈ ਨੰਬਰ ਨਹੀਂ, ਸ਼ੰਬਰ ਘਟੀ ਮਿਲ ਗਈ। ਅੱਛਾ ਜੀ, ਵਾਹ ਜੀ ਵਾਹ। ਹਾਂ ਨਹੀਂ ਤੇ ਬਜ਼ੁਰਗਾਂ ਨੂੰ ਪੂਰੀ ਨਹੀਂ ਪਈ ਨਾ ਜ਼ਮੀਨ, ਜਿਹੜੇ ਉਧਰ ਦੇ ਲੋਕ ਆਏ ਸਨ। ਹਾਂ, ਹਾਂ, ਕਈਆਂ ਨੂੰ ਨੰਬਰ ਹੀ ਨਹੀਂ, ਮਤਲਬ ਕਿ ਹਾਂ, ਬਹੁਤ ਨਹੀਂ, ਘੱਟ, ਨਹੀਂ, ਅੱਧੋ ਅੱਧ ਕਹਿ ਲਓ ਤੁਸੀਂ। ਬਸ ਮਿਲ ਗਈ ਟਾਈਮ ਨਾਲ, ਲੈ ਲਈ, ਮਿਲ ਗਈ ਟਾਈਮ। ਅੱਛਾ ਅੱਛਾ, ਠੀਕ ਹੈ। ਹਾਂ। ਤੇ ਹੁਣ ਤੁਸੀਂ ਇਸ ਵੇਲੇ ਮੌਜੂਦਾ ਰਹਿ ਰਹੇ ਹੋ ਕਰਾਚੀ ਰਹਾਇਸ਼ ਤੇ? ਕਰਾਚੀ। ਠੀਕ ਹੈ। ਤੇ ਇਹ ਵੀ ਥੋੜਾ ਜਿਹਾ ਸ਼ਾਰਟਕਟ ਸਫ਼ਰ ਸੁਣਾਓ, ਕਰਾਚੀ ਕਿਸ ਤਰ੍ਹਾਂ ਤੁਸੀਂ ਪਹੁੰਚ ਗਏ? ਕਿੱਥੇ ਜੰਮੂ, ਸਾਂਬਾ ਤੇ ਕਿੱਥੇ ਕਰਾਚੀ? ਕਰਾਚੀ ਮੈਂ ਐਸਾ ਬਾਜ਼ਾਰ 'ਚ ਬੈਠਾ ਨਾ, ਅੱਛਾ। ਇੱਕ ਦੁਕਾਨ ਤੇ, ਹੂੰ ਤੇ ਦੋ ਬੰਦੇ ਮੁੰਡੇ ਆਪਣੇ ਆਏ ਨੇ, ਅੱਛਾ ਤੇ ਉਹਨਾਂ ਇੱਕ ਨਾ ਘਿਓ ਦਾ ਟੀਨ ਚੁੱਕਿਆ, ਹਾਂ ਤੇ ਮੈਨੂੰ ਕਹਿਣ ਲੱਗੇ ਆ ਬਈ ਕਰਾਚੀ ਲੈ ਚਲੀਏ। ਅੱਛਾ, ਮੈਂ ਕਿਹਾ ਚਲੋ ਯਾਰ ਕਿਰਾਇਆ ਦੇਣਾ ਤੂੰ। ਉਸ ਵੇਲੇ ਤੁਸੀਂ ਜ਼ਫਰਵਾਲ ਸੀ? ਜ਼ਫਰਵਾਲ। ਠੀਕ ਹੈ। ਉਹਨਾਂ ਕਹਿੰਦੇ ਨਹੀਂ ਯਾਰ ਕਿਰਾਇਆ ਆਪਣਾ ਬਈ। ਅੱਛਾ ਚਲੋ ਜੀ, ਕਰਾਚੀ ਦਾ ਬੰਦੋਬਸਤ ਉੱਥੇ ਹੀ ਕੀਤਾ, ਅੱਛਾ ਦੁਕਾਨ ਤੋਂ ਹੀ, ਹਾਂ, ਤੇ ਉਹਨਾਂ ਨੇ ਨਾਲ ਤੁਰ ਪਿਆ ਕਰਾਚੀ। ਕਰਾਚੀ। ਤੁਸੀਂ ਇਹਨਾਂ ਨੂੰ ਜਾਣਦੇ ਹੋ? ਨਹੀਂ, ਆਪਣੇ ਆਲੇ ਇੱਕ ਬੰਦਾ। ਅੱਛਾ ਅੱਛਾ, ਆਪ ਮਤਲਬ ਇਤਮਾਦ ਵਾਲੇ ਸਨ? ਦੋਏ ਉੱਥੇ ਦੇ ਬੰਦੇ ਹਨ ਨਾ, ਸਹੀ ਹੈ। ਤੇ ਉੱਥੋਂ ਫਿਰ ਅਸੀਂ ਆ ਗਿਆ। ਹੂੰ ਕਿਰਾਇਆ ਉਹ ਥੋੜੇ 18 ਰੁਪਏ ਕਿਰਾਇਆ ਹੀ ਲਾਉਣਾ ਜੀ ਜੀ ਕਰਾਚੀ ਦਾ। ਪਰ ਉਹ ਵੀ ਬੜੀ ਮੁਸ਼ਕਲ ਬੰਦੇ ਸਨ। ਮੁਸ਼ਕਿਲ ਹੀ ਬਣਦਾ ਸੀ। ਜੀ ਜੀ। ਤੇ ਇਸ ਤਰ੍ਹਾਂ ਕਰਾਚੀ ਆਏ ਆ। ਕਿੰਨੀ ਉਮਰ ਸੀ ਉਸ ਵੇਲੇ? ਉਸ ਵੇਲੇ ਮਾਹੌਲ ਹੋਏਗੀ ਕੋਈ 18 19। ਅੱਛਾ, 18 19। ਹਾਂ, ਠੀਕ।
ਠੀਕ ਹੈ। ਤੇ ਉਸ ਤੋਂ ਪਹਿਲੇ ਤੁਸੀਂ ਆਪਣੇ ਵਾਲਾ ਸਾਹਿਬ ਨਾਲ ਹੀ ਖੇਤੀਬਾੜੀ ਕਰਦੇ ਰਹੇ ਹਾਂ, ਸੀ? ਵਾਲਾ ਸਾਹਿਬ। ਅੱਛਾ, ਤੁਸੀਂ ਕਰਾਚੀ ਫਿਰ ਟੁਰ ਗਏ? ਕਰਾਚੀ ਤੋਂ ਫਿਰ ਤੇ ਕੀ ਕੰਮ ਤੁਸੀਂ ਆਪਣਾ ਸ਼ੁਰੂ ਕੀਤਾ ਇਹ ਕਰਨਾ? ਉੱਥੇ ਕੁਝ ਦਿਨ ਤੇ ਮਜ਼ਦੂਰੀ ਕੀਤੀ, ਕੋਈ ਬਾਤ ਵੀ ਨਹੀਂ ਸੀ ਅੱਛਾ ਜੀ। ਅੱਗੇ ਪਿੱਛੇ। ਹੂੰ ਕੁਝ ਟਾਈਮ ਤੇ ਮਜ਼ਦੂਰੀ ਕੀਤੀ, ਹੂੰ ਫਿਰ तो सर्विस मिल गई, ਅੱਛਾ फिर ਉੱਥੇ अपना सर्विस की थी, ਅੱਛਾ वो की थी कोई 40 साल ਅੱਛਾ ਜੀ। सर्विस। ਹੂੰ और सर्विस की वजह ਨਾਲ ਹੀ ਫਿਰ ਉੱਥੇ ਪੱਕੇ ਹੀ ਹੋ ਗਏ। ਅੱਛਾ ਹਾਂ। ਠੀਕ ਹੈ। ਚਲੋ ਇਸ ਦੌਰਾਨ ਤੁਹਾਨੂੰ ਕਿਤੇ ਨਾ ਕਿਤੇ ਖਿਆਲ ਆਂਦਾ ਸੀ ਭਖੜੀ ਦਾ? ਪੱਖੀਆਂ ਦਾ ਹਰ ਵੇਲੇ ਖਿਆਲ ਹੁੰਦਾ ਹੈ, ਹੁਣ ਵੀ ਹੈ। ਵਾਹ ਜੀ ਵਾਹ। ਹਾਂ, ਠੀਕ ਹੈ, ਮਤਲਬ ਖਾਬ ਚ ਵੀ ਗਏ ਆਪਣਾ ਪਿੱਛੇ? ਪੱਖੀ ਦੇ ਨਕਸ਼ਾ ਜਿਹੜਾ ਨਾ ਉਹ ਅੱਜ ਵੀ ਮੇਰੇ ਸਾਹਮਣੇ। ਅੱਛਾ, ਹਾਂ, ਤੇ ਅੱਜ ਤੁਹਾਨੂੰ ਕਿਹਾ ਜਾਏ ਕਿ ਬਾਬਾ ਜੀ ਜਾਓ ਤੁਹਾਡੇ ਲਈ ਬਾਰਡਰ ਓਪਨ ਹੈ, ਮੈਂ ਤੁਸੀਂ ਬਿਲਕੁਲ ਘਰ ਟੁਰ ਜਾਓਗੇ? ਬਿਲਕੁਲ ਚੱਲ ਜਾਣਾ ਆਰਾਮ ਨਾਲ। ਉਹ ਕਿਹੜੀ ਚੀਜ਼ ਹੈ ਜਿਹੜੀ ਭਖੜੀ ਦੀ ਤੁਹਾਨੂੰ ਅੱਜ ਤੱਕ ਨਹੀਂ ਭੁੱਲੀ? ਕੋਈ ਐਸਾ ਰੁੱਖ ਜਾਂ ਕੋਈ ਐਸੀ ਨਿਸ਼ਾਨੀ ਆਪਣਾ ਅੱਜ ਅੱਖਾਂ ਦੇ ਸਾਹਮਣੇ? ਆਪਣਾ ਘਰ ਨਹੀਂ ਭੁੱਲਿਆ, ਹੂੰ ਉਹ ਜਿਹੜਾ ਪਾਣੀ ਵਾਲਾ ਖੂਹ ਸੀ ਅੱਛਾ। ਉਹ ਨਹੀਂ ਭੁੱਲਿਆ। ਹੂੰ ਹਾਂਜੀ, ਆਪਣਾ ਮਹੱਲਾ ਨਹੀਂ ਭੁੱਲਿਆ, ਠੀਕ। ਆਪਣੇ ਰਸਤੇ ਜਿਹੜੇ ਨੇ ਹੂੰ ਉਹ ਨਹੀਂ ਭੁੱਲੇ। ਜੀ ਜੀ। ਬਸ ਇਹ ਚੀਜ਼ਾਂ ਨੇ ਭੁੱਲਣ ਵਾਲੀਆਂ। ਚਲੋ ਅੱਛਾ, ਇੱਕ ਦੋ ਨਿਸ਼ਾਨੀ ਹੋਰ ਦੱਸੋ ਆਪਣੇ ਤੁਹਾਡੇ ਘਰ ਨੂੰ ਜਾਂਦਿਆਂ। ਕੋਈ ਐਸਾ ਰੁੱਖ ਹਾਂ, ਜਿਸ ਤਰ੍ਹਾਂ ਪਿੱਪਲ ਦੇ ਬੋਰਡ ਬੜੇ ਕਦੀਮ ਦਰਖਤ ਹੁੰਦੇ ਨੇ, ਇਹਨਾਂ ਦੀ ਬੜੀ ਬੜੀ ਉਮਰਾਂ ਹੁੰਦੀਆਂ ਨੇ, ਇਸ ਤਰ੍ਹਾਂ ਦੇ ਰੁੱਖ ਵੀ ਹੈ ਸਨ ਆਪਣੇ ਪਿੰਡ 'ਚ? ਨਹੀਂ ਇਸ ਤਰ੍ਹਾਂ ਇੱਕ ਰਸਤਾ ਜਾਂਦਾ ਸੀ, ਇਹ ਹੀ ਸਮਝ ਲਓ ਜਾਂ ਸੜਕ ਸਮਝ ਲਓ। ਹਾਂ, ਉਹ ਪਿੱਛੋਂ ਕਿੱਥੋਂ ਆਉਂਦਾ ਸੀ, ਕਿਹੜੇ ਪਿੰਡ 'ਚੋਂ? ਉਹ ਪਿੱਛੋਂ ਤੋਂ ਆਏ ਬਜਾਬਤੀ ਵੱਲੋਂ। ਅੱਛਾ, ਬਜਾਵਤੀ। ਤਾਂ ਉਹ ਪਿੰਡੋਂ ਜੇ ਨਿਕਲ ਕੇ ਅਸਾਂ ਜਾਂਦਾ ਸੀ ਕਿ ਬੋਰ ਸੀ, ਹਾਂਜੀ। ਇੱਕੋ ਹੀ ਬੋਰ ਸੀ ਪਿੰਡ ਦੇ ਅੰਦਰ, ਅੱਛਾ। ਤੇ ਬਹੁਤ ਬੜੀ ਬੋਰ ਸੀ। ਹੂੰ ਗਰਮੀਆਂ ਸਾਰਾ ਅਸੀਂ ਉਮੀਦ ਕਰਦੇ ਹਾਂ ਕਿ ਅੱਜ ਵੀ ਹੋਏਗੀ। ਗਰਮੀਆਂ ਸਾਰਾ ਪਿੰਡ ਉਹਦੇ ਥੱਲੇ ਹੁੰਦਾ ਸੀ। ਅੱਛਾ, ਹਾਂ, ਆਪਣਾ ਮੁਸਲਮ ਵੀ ਬੈਠੇ ਨੇ, ਹਿੰਦੂ ਲੋਕ ਹਿੰਦੂ ਵੀ। ਸਭ ਬੈਠੇ। ਹਾਂ, ਠੀਕ ਠੀਕ। ਅੱਛਾ ਬਾਬਾ ਜੀ, ਇੱਕ ਗੱਲ ਮੈਂ ਤੁਹਾਡੇ ਤੋਂ ਕਰਨਾ ਭੁੱਲ ਗਿਆ। ਜਦੋਂ ਤੁਸੀਂ ਆਪਣਾ ਘਰ ਬੂਹਾ ਛੱਡਿਆ, ਖੈਰ ਤੁਸੀਂ ਤੇ ਉਦੋਂ ਆਪਣਾ ਤੁਹਾਡੇ ਵਾਲ ਸਾਹਿਬ ਨੇ ਸੇਫਟੀ ਲਈ ਤੁਹਾਨੂੰ ਪਹਿਲੇ ਇੱਥੇ ਛੱਡ ਗਏ, ਜੀ ਜੀ। ਤੇ ਉਹ ਕੋਈ ਗੱਲ ਕਰਦੇ ਸਨ ਕਿ ਯਾਰ ਜਿਹੜੇ ਸਾਡੇ ਪਿੰਡ ਦੇ ਸਲਹਿਰੀ ਹਿੰਦੂ ਸਨ ਜਾਂ ਜਿਹੜੇ ਬ੍ਰਾਹਮਣ ਸਨ, ਉਹਨਾਂ ਨੇ ਸਾਨੂੰ ਮਤਲਬ ਕਿ ਰੋਕਿਆ ਜਾਂ ਕੋਈ ਕਹਿ ਲਓ ਕਿ ਕੋਈ ਖਬਰ ਦਿੱਤੀ ਕਿ ਤੁਸੀਂ ਫਲਾਂ ਟਾਈਮ ਨਿਕਲੋ, ਯਾਨੀ ਕਿ ਮੁਸਾਦਾ ਕੋ ਕੀਤਾ? ਇਸ ਹਵਾਲੇ ਨਾਲ ਕੋਈ ਗੱਲ ਕਰਦੇ ਸਨ? ਕਹਿੰਦਾ ਕਿ ਅਸੀਂ ਇਸੇ ਖੌਫ ਦੇ ਮਾਰੇ ਰਾਤ ਨੂੰ ਬੱਚਿਆਂ ਨੂੰ ਕੱਢ ਕੇ ਬਾਹਰ ਪਿੰਡ ਚੋਂ ਤੇ ਬਾਹਰ ਰੱਖਿਆ, ਹਾਂਜੀ ਤੇ ਜਿਆਦਾ ਨਾ ਦੇ ਹਿਸਾਬ ਕਿਤਾਬ। ਜੀ ਜੀ। ਉੱਥੇ ਫਿਰ ਸਵੇਰ ਦੇ ਟਾਈਮ ਤੇ ਅਸੀਂ ਬਾਰਡਰ ਪਾਰ ਹੋ ਗਿਆ, ਹੂੰ ਬੱਚੇ ਤੇ ਬਾਰਡਰ ਪਾਰ ਲੈਂਦੇ ਨੇ। ਜੀ ਜੀ। ਫਿਰ ਜਾ ਕੇ ਸਮਾਨ ਲਿਆਉਂਦੇ ਨੇ ਆਪਣਾ। ਹੂੰ 2-3 ਦਿਨ ਜਾਂਦਾ, ਕੋਈ 3 ਚੌਥੇ ਦਿਨ ਉਹਨਾਂ ਨੇ ਰੋਕ ਦਿੱਤਾ ਜੀ। ਹਿੰਦੂਆਂ। ਅੱਛਾ, ਉਹ ਫਿਰ ਕੋਈ ਪਿੰਡ ਦੇ ਹੀ ਨਹੀਂ? ਪਿੰਡ ਦੇ ਨੇ ਹੂੰ ਨਾ, ਹੋਰ ਵੀ ਮਿਲੇ ਹੋਣੇ ਉਧਰੋਂ ਜੀ ਜੀ ਬਿਲਕੁਲ। ਬਾਹਰ ਦੇ ਹਿੰਦੂ, ਹੂੰ ਉਹਨਾਂ ਨੇ ਰੋਕ ਦਿੱਤਾ। ਸਹੀ ਹੈ। ਤੇ ਉਸੇ ਬੜੀ ਨਾਰਾਬਾਜ਼ੀ ਹੋਈ ਹੈ ਤੇ ਵਾਪਸ ਹੋ ਗਏ। ਹੂੰ ਅੱਗੋਂ ਇੱਕ ਜਥਾ ਆ ਗਿਆ, ਹੂੰ ਉਸ ਜਥੇ ਨੇ ਨਾਰਾ ਮਾਰਿਆ, ਹੂੰ ਤੇ ਜਥਾ ਮੁਸਲਮਾਨਾਂ ਦਾ ਸੀ। ਹੂੰ ਫਿਰ ਅਸੀਂ ਮਿਲ ਗਏ ਅੱਗੋਂ ਹੀ, ਹੂੰ ਫਿਰ ਪਿੰਡ ਤੇ ਹਮਲਾ ਕਰ ਦਿੱਤਾ। ਅੱਛਾ। ਉਹ ਜਿਹੜੇ ਪਿੰਡ ਚੋਂ ਨਸ ਕੇ ਅੱਗੇ ਚਲੇ ਗਏ ਨੇ ਹਿੰਦੂ, ਹਾਂ ਹਾਂ। ਉਹ ਕੋ ਬਚ ਗਏ ਨੇ। ਹੂੰ ਜਿਹੜੇ ਪਿੰਡ ਚ ਰਹਿ ਗਏ ਨੇ ਉਹ ਲੋਕਾਂ ਮਾਰ ਮੂਰ ਛੜੇ ਅੱਛਾ ਅੱਛਾ। ਉਹ ਮੁਸਲਮਾਨਾਂ ਦਾ ਜੱਥਾ ਹੈ? ਮੁਸਲਮਾਨਾਂ ਦੇ ਜਥੇ। ਅੱਛਾ, ਹਾਂ। ਠੀਕ ਠੀਕ। ਮਤਲਬ ਤੁਸੀਂ ਕਹਿ ਲਓ ਕਿ ਮੁਸਲਮਾਨਾਂ ਨੂੰ ਖਤਰਾ ਕਿਸੇ ਹੱਦ ਤੱਕ ਘੱਟ ਸੀ, ਕਿਉਂ ਕਿ ਸਾਡਾ ਤੇ ਪਿੰਡ ਮੁਸਲਮਾਨਾਂ ਦੇ ਗੜ ਸੀ, ਸਭ ਮੁਸਲਮਾਨਾਂ ਦੇ। ਹਿੰਦੂਆਂ ਨੂੰ ਜ਼ਿਆਦਾ ਖਤਰਾ ਬਣ ਗਿਆ। ਹਿੰਦੂਆਂ ਨੂੰ ਜ਼ਿਆਦਾ ਖਤਰਾ ਬਣ ਗਿਆ। ਹਾਂ, ਠੀਕ ਠੀਕ ਉਹ ਠੀਕ। ਜਿਤਨੇ ਵੀ 4 ਚਫੇਰੇ ਪਿੰਡ ਸਨ ਨਾ, ਜੀ ਜੀ। ਸਿਰਫ ਸਾਡਾ ਪਿੰਡ ਹੀ ਜਿਹੜਾ ਹੂੰ ਉਹਦੇ ਹਿੰਦੂ ਮੁਸਲਮਾਨ ਇਕੱਠੇ ਸਨ, ਹੂੰ। ਬਾਕੀ ਸਾਰੇ ਪਿੰਡ ਮੁਸਲਮਾਨਾਂ ਦੇ ਸਨ। ਹਾਂ ਹਾਂ ਠੀਕ ਹੈ, ਠੀਕ ਹੈ। ਹਾਂਜੀ, ਗਾ ਪਿੰਡ ਮੁਸਲਮਾਨਾਂ ਦੇ ਤੇ ਇੱਥੇ ਮੁਸਲਮਾਨ ਹੀ ਵੱਸਦੇ ਨੇ। ਮੁਸਲਮਾਨ ਹੀ ਵਸਦੇ। ਸਹੀ ਹੈ, ਸਹੀ ਹੈ। ਤੇ ਤੁਸੀਂ ਇੱਕ ਨਾਂ ਸਿਰਫ ਦੱਸਿਆ ਦੁਕਾਨਦਾਰ ਦਾ ਨਾਂ, ਹਾਂ, ਇਹਦੇ ਤੋਂ ਇਲਾਵਾ ਹੋਰ ਵੀ ਕੋਈ ਨਾਂ ਯਾਦ ਨੇ ਤੁਹਾਨੂੰ? ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬਾਹਮਣ ਵੀ ਵੱਸਦੇ ਇਹਦੇ ਸਨ। ਤੋਂ ਇਲਾਵਾ ਇੱਕ ਸੁਨਿਆਰਾ ਸੀ, ਅੱਛਾ, ਹਾਂਜੀ। ਉਹਦਾ ਧੰਨੂ। ਧੰਨੂ ਸੁਨਿਆਰਾ, ਧੰਨੂ। ਪਿੰਡ ਪਖੜੀ ਆ? ਪਿੰਡ ਵਕਤ। ਪਖੜੀ। ਹਾਂ, ਅੱਛਾ ਤੇ ਧੰਨੂ ਸੁਨਿਆਰੇ ਦੀ ਵੀ ਦੁਕਾਨ ਹੁੰਦੀ ਸੀ। ਅੱਛਾ ਜੀ। ਹਾਂ, ਇਹਦੀ ਆਪਣੀ ਸੋਨੇ ਦੀ ਦੂਸਰੀ ਵੀ ਕਰਿਆਨਾ ਵੀ ਸੀ। ਅੱਛਾ, ਕਰਿਆਨਾ ਵੀ ਹਾਂ, ਰੱਖਿਆ? ਸੋਨੇ ਦੀ ਹੋਏਗੀ, ਹੂੰ। ਉਹ ਕਰਿਆਨੇ ਦੀ ਦੁਕਾਨ ਵੀ ਸੀ। ਜੀ ਜੀ, ਠੀਕ ਹੈ। ਤੇ ਹੋਰ ਤੇ ਤੁਹਾਡੇ ਬਜ਼ੁਰਗਾਂ ਦੀ ਕਿਸੇ ਸਾਂਝ ਵੀ ਹੈ ਸੀ ਕਿਸੇ ਹਿੰਦੂ ਖੱਤਰੀ ਨਾਲ? ਮਤਲਬ ਕੋਈ ਜਰਾਨਾ ਜੁਰਨਾ ਤੁਸੀਂ ਕਹਿ ਲਓ, ਹੱਲੋ ਹਾਏ ਜਿਹੜੀ ਇਸ ਤਰ੍ਹਾਂ ਹੁੰਦੀ ਹੈ, ਕੋਈ ਨਾਂ ਲੈਂਦੇ ਸਨ? ਹਾਂ, ਦੋਸਤੀ ਦਾਸਤੀ ਹੈ ਸੀ ਹਿੰਦੂਆਂ ਨਾਲ ਬੜੀ ਅੱਛਾ ਜੀ, ਬੜੀ ਕਰੀਬੀ ਦੋਸਤੀ ਹੈ। ਠੀਕ ਹੈ, ਠੀਕ ਹੈ। ਕਦੀ ਮੌਕਾ ਮਿਲਿਆ ਤੁਹਾਨੂੰ ਆਪਣਾ ਪਿੰਡ ਵੇਖਣ ਦਾ ਪਖੜੀ, ਨੈਟ ਤੇ ਜਾਂ ਕਿਸੇ ਨੂੰ? ਨਹੀਂ। ਅੱਛਾ, ਨਹੀਂ ਮਿਲਿਆ। ਚਲੋ ਸਹੀ ਹੈ।
ਠੀਕ ਹੈ ਜੀ, ਅਸੀਂ ਬਾਬਾ ਜੀ ਕੋਸ਼ਿਸ਼ ਕਰਾਂਗੇ ਹਾਂ, ਇਨਸ਼ਾ ਕਿ ਅੱਲਾ। ਤੁਹਾਨੂੰ ਪਿੰਡ ਭਖੜੀ ਵਿਖਾਇਆ ਜਾਏ, ਚਾਹੇ ਉਹ ਤਸਵੀਰਾਂ ਦੇ ਥਰੂ, ਚਾਹੇ ਉਹ ਛੋਟਾ ਜਿਹਾ ਕੋਈ ਵੀਡੀਓ ਕਲਿੱਪ ਪਾਈਏ, ਇਨਸ਼ਾ ਹੈਨਾ, ਅੱਲਾ। ਜਿੱਥੇ ਤੁਹਾਡੇ ਘਰ ਸਨ। ਇੱਕ ਵਾਰ ਫਿਰ ਦੱਸ ਦਿਓ, ਤੁਹਾਡਾ ਘਰ ਪਿੰਡੂ ਪਹਾੜ ਬੰਨੇ ਸੀ, ਪਾਰਵਨ ਹੈਨਾ ਜੀ? ਹਾਂ। ਠੀਕ ਹੈ। ਅਸੀਂ ਕੀ ਕਹਾਂਗੇ, ਪਹਾੜ ਵਾਲੀ ਸਾਈਡ ਤੋਂ ਬਾਹਰ ਵਾਲੀ ਸਾਈਡ ਤੇ ਜਾਂ ਥੋੜਾ ਜਿਹਾ ਬਾਹਰ ਵਾਲੀ ਵਿਚਕਾਲੇ? side, ਬਾਹਰ ਵਾਲੀ ਬਾਹਰ ਵਾਲੀ ਬਾਹਰ ਵਾਲੀ ਸਾਈਡ। side। ਠੀਕ ਹੈ, ਸਹੀ। ਤੇ ਕੋਈ ਚਲੋ ਸਨੇਹਾ ਸੁਨੇਹਾ ਕੋਈ ਦਵੋ ਜਿਹੜੇ ਇਸ ਵੇਲੇ ਤੁਹਾਡੇ ਪਿੱਛੇ ਪਿੰਡ ਵਸ ਰਹੇ ਨੇ। ਖੈਰ ਮੁਸਲਮਾਨ ਤਾਂ ਇੱਥੋਂ ਆ ਗਏ, ਪਰ ਜਿਹੜੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਧੰਨੂ ਸੁਨਿਆਰਾ ਸੀ ਤੇ ਇੱਕ ਦੁਕਾਨਦਾਰ ਸੀ, ਕੀ ਨਾਮ ਦੱਸਿਆ ਉਹਦਾ? ਮੱਗੜ ਮਗਰ ਮੱਗੜ ਮਗਰ ਹਾਂ, ਮਾਗੜ। ਹਾਂ। ਤੇ ਤੁਹਾਡਾ ਕੋਈ ਆਪਣਾ ਯਾਰ ਦੋਸਤ ਵੀ ਹੈ ਸੀ ਉਹਨਾਂ ਚੋਂ, ਹਿੰਦੂਆਂ ਸਿੱਖਾਂ ਚੋਂ? ਨਹੀਂ ਐਸੇ ਦੁਆਸਰਾ ਦਾ ਐਸੀ ਯਾਰ ਦੋਸਤੀ ਕੋਈ ਨਹੀਂ। ਨਾਂ ਨਹੀਂ ਕਿਸੇ ਦਾ ਚੇਤਾ ਜਿਹੜਾ ਕੋਈ ਤੁਹਾਡਾ ਹਮਜੋਲੀ ਸੀ, ਇਕੱਠੇ ਹੀ ਬਾਹਰ? ਨਹੀਂ, ਨਾ ਨਹੀਂ। ਨਾਂ ਨਹੀਂ। ਹਾਂ। ਚਲੋ ਸਹੀ। ਕੀ ਕਹਿਣਾ ਚਾਹੋਗੇ ਆਪਣੇ, ਤੁਹਾਡੇ ਪਿੱਛੇ ਇਹ ਵੀਡੀਓ ਜਾਣੀ ਹੈ ਪਿੰਡ ਭਖੜੀ ਦੇ ਲੋਕਾਂ ਨੇ, ਸੁਣਨੀ ਹੈ ਤੁਹਾਡੀ ਗੱਲਬਾਤ? ਅੱਛਾ। ਹਾਂਜੀ, ਤੇ ਕੋਈ ਸੁਨੇਹਾ ਸੁਨੇਹਾ ਨਾਲ ਲਈ ਕੋਈ ਕੀ ਕਹਿਣਾ ਚਾਹੋਗੇ? ਬਸ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਵਾਪਸ ਚਲੇ ਜਾਈਏ। ਅੱਛਾ, ਹਾਂ ਠੀਕ ਹੈ। ਸਹੀ ਹੈ। ਅੱਜ ਵੀ ਮਤਲਬ ਅੱਜ ਵੀ ਖਾਸ ਹੈ ਕਿ ਤੁਸੀਂ ਆਪਣੇ ਅੱਜ ਵੀ ਇਹ ਖਾਸ ਹੈ ਹੂੰ ਕਿ ਜਾਈਏ, ਦੇਖੀਏ ਜਾ ਕੇ ਹੂੰ ਪਿੰਡ ਭਖੜੀ। ਆਪਣੇ ਪਿੰਡ ਨੂੰ, ਘਰ ਨੂੰ ਹੂੰ, ਦੇਖੀਏ ਕਿ ਉੱਥੇ ਕੀ ਬਣਿਆ ਦਾ ਹੁਣ। ਅੱਛਾ ਅੱਛਾ, ਸਹੀ। ਠੀਕ ਹੈ ਜੀ, ਬਹੁਤ ਵਧੀਆ ਗੱਲਾਂ ਤੁਸੀਂ ਕੀਤੀਆਂ। ਜੀ। 12-13 ਸਾਲ ਉਮਰ ਸੀ, ਆਹੋ ਜੀ ਆਹੋ। ਉਹਦੇ ਬਾਵਜੂਦ ਤੁਸੀਂ ਨਾਲ ਦੇ ਪਿੰਡ ਦੱਸੇ, ਫਿਰ ਉਹਨਾਂ ਪਿੰਡਾਂ ਵਿੱਚ ਜਿਹੜੇ ਵਸਣ ਵਾਲੇ ਲੋਕ ਸਨ, ਹਾਂ। ਅਕਸਰੀਅਤ ਇਸ ਪਿੰਡ 'ਚ ਕਿਹੜੇ ਲੋਕ ਸਨ? ਜੀ ਜੀ। ਤੇ ਬੜੀ ਗੱਲ ਹੈ ਜੀ। ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ ਜੀ, ਸਾਡੇ ਹੱਕ 'ਚ ਦੁਆ ਕਰੇ। ਮਿਹਰਬਾਨੀ। ਓਕੇ ਜੀ, ਅੱਲਾਹ ਹਾਫਿਜ਼।